वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਦੋ ਅਹਿਮ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ। ਇੱਕ ਤਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਉੱਤੇ ਜਿਹੜਾ 1995 ਦੇ ਵਿੱਚ ਕੇਸ ਪਾਇਆ ਗਿਆ ਸੀ RDX ਦਾ, ਆਰਮਸ ਦਾ, ਉਹਦੇ ਵਿੱਚੋਂ ਅੱਜ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਤੇ ਦੂਜਾ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮਾਮਲਾ ਹੈ, ਜਿਹੜਾ ਬੀਤੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਤਕਰੀਬਨ 21-22 ਸਿੱਖ ਸਿਆਸੀ ਕੈਦੀ ਹੈਗੇ ਆ ਜਿਨ੍ਹਾਂ ਦੀ ਲਿਸਟ ਸਰਦਾਰ ਜਸਪਾਲ ਸਿੰਘ ਮੰਝਪੁਰ ਜਿਹੜੇ ਕਿ ਵਕੀਲ ਹੈਗੇ ਆ, ਸਿੱਖ ਸਿਆਸੀ ਕੈਦੀਆਂ ਦੇ ਕੇਸਾਂ ਦੇ ਨਾਲ ਡੀਲ ਕਰਦੇ ਉਹਨਾਂ ਵੱਲੋਂ ਜਿਹੜੀ ਲਿਸਟ ਹੈ ਮੇਨਟੇਨ ਕੀਤੀ ਗਈ ਹੈ। ਪਿਛਲੇ ਸਮੇਂ ਦੇ ਵਿੱਚ ਇਹ ਐਲਾਨ ਸਰਕਾਰ ਵੱਲੋਂ ਕੀਤਾ ਗਿਆ, ਮੋਦੀ ਸਰਕਾਰ ਵੱਲੋਂ 8 ਸਿੱਖ ਸਿਆਸੀ ਕੈਦੀਆਂ ਨੂੰ ਜਿਹੜਾ ਰਿਹਾ ਕਰਨ ਦਾ ਜਿਹੜਾ ਦਾਅਵਾ ਹੈ ਉਹ ਕੀਤਾ ਗਿਆ, ਜਿਹੜਾ ਫੈਸਲਾ ਹੈ ਉਹ ਸਰਕਾਰ ਵੱਲੋਂ ਕੀ ਕਰਨ ਦਾ ਦਾਅਵਾ ਕੀਤਾ ਗਿਆ। ਸੋ ਜਿਹੜੇ ਇਹ 8 ਨਾਮ ਸਾਡੇ ਸਾਹਮਣੇ ਆਏ ਨੇ ਉਹਦੇ ਵਿੱਚ ਲਾਲ ਸਿੰਘ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਦਿਲਬਾਗ ਸਿੰਘ, ਨੰਦ ਸਿੰਘ, ਹਰਜਿੰਦਰ ਸਿੰਘ, ਵਰਿਆਮ ਸਿੰਘ, ਗੁਰਦੀਪ ਸਿੰਘ ਖੇੜਾ ਅਤੇ ਬਲਬੀਰ ਸਿੰਘ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਸਜ਼ਾ ਹੈਗੀ ਹੈ ਉਹ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਗਿਆ। ਸੋ ਇਹ ਜਿਹੜਾ ਫੈਸਲਾ ਆਇਆ ਇਹਦੇ ਵਿੱਚ ਸਰਕਾਰ ਦੀ ਮਨਸ਼ਾ ਕੀ ਹੈ, ਸਰਕਾਰ ਦੀ ਸਟ੍ਰੈਟਜੀ ਕੀ ਹੈ, ਉਹ ਇੱਕ ਦੇਖਣ ਵਾਲੀ ਗੱਲ ਹੈ। ਕਿਉਂਕਿ ਇਹ ਗੱਲ ਹਮੇਸ਼ਾ ਕਹੀ ਜਾਂਦੀ ਰਹੀ ਹੈ ਵੀ ਜਿਹੜਾ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਹੈ ਉਹ ਇੱਕ ਕਾਨੂੰਨੀ ਮਸਲਾ ਨਾ ਹੋ ਕੇ ਇੱਕ ਸਿਆਸੀ ਫੈਸਲਾ ਹੈ ਜਿਹਦੇ ਤੇ ਇਹ ਸਾਰੀ ਗੱਲ ਨਿਰਭਰ ਕਰਦੀ ਹੈ। ਤੇ ਦੂਜਾ ਸਵਾਲ ਇਹ ਵੀ ਉੱਠਦਾ ਹੈ ਵੀ ਜਿਨ੍ਹਾਂ ਦੀ ਰਿਹਾਈ ਕੀਤੀ ਗਈ ਹੈ, ਜਿਹੜੀ 21-22 ਸਿੱਖ ਸਿਆਸੀ ਕੈਦੀਆਂ ਦੀ ਲਿਸਟ ਹੈਗੀ ਹੈ, ਉਹਦੇ ਵਿੱਚੋਂ ਜਿਹੜੇ ਸਿਆਸੀ ਕੈਦੀ ਹੁਣ ਛੱਡੇ ਜਾ ਰਹੇ ਨੇ ਜਾਂ ਛੱਡੇ ਜਾਣਗੇ, ਉਹਨਾਂ ਦੀ ਰਿਹਾਈ ਕਿਉਂ ਕੀਤੀ ਜਾ ਰਹੀ ਹੈ, ਤੇ ਜਿਹੜੇ ਛੱਡੇ ਗਏ ਨੇ ਜਿਨ੍ਹਾਂ ਦਾ ਨਾਮ ਨਹੀਂ ਇਸ ਲਿਸਟ ਦੇ ਵਿੱਚ ਆਇਆ ਉਹਨਾਂ ਨੂੰ ਕਿਉਂ ਨਹੀਂ ਇਹਦੇ ਵਿੱਚ ਸ਼ਾਮਲ ਕੀਤਾ ਗਿਆ। ਸੋ ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਸਰਦਾਰ ਜਸਪਾਲ ਸਿੰਘ ਮੰਝਪੁਰ ਸਾਡੇ ਨਾਲ ਬਣੇ ਹੋਏ ਆ, ਜਿਹੜੇ ਕਿ ਲੁਧਿਆਣਾ ਤੋਂ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ। ਆਓ ਉਹਨਾਂ ਨਾਲ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮੰਝਪੁਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਰੂਆਤ ਦੇ ਵਿੱਚ ਮੈਂ ਜਿਹੜਾ ਜਥੇਦਾਰ ਹਵਾਰਾ ਦਾ ਇਕਵਿਟਲ ਹੋਇਆ ਉਹਨਾਂ ਨੂੰ ਜਿਹੜਾ ਹੈਗਾ ਇਸ ਕੇਸ ਦੇ ਵਿੱਚੋਂ ਬਰੀ ਕੀਤਾ ਗਿਆ, ਮੈਂ ਉਹਦੀਆਂ ਡਿਟੇਲਸ ਵੀ ਜਾਣਨਾ ਚਾਹੂੰਗਾ। ਤੇ ਜਿਹੜਾ ਇੱਕ ਹੋਰ ਵੀ ਮਾਮਲਾ ਹੈ ਜਿਹਦੀ ਸੁਣਵਾਈ ਅੱਜ ਹੋਣ ਜਾ ਰਹੀ ਹੈ ਉਸ ਬਾਬਤ ਵੀ। ਹਾਂਜੀ, ਦੇਖੋ ਜਿਹਦੀ ਸੁਣਵਾਈ ਅੱਜ ਆ, ਇਹ FIR ਨੰਬਰ 133/1995 ਇੱਕ ਘੰਟਾ ਘਰ ਲੁਧਿਆਣੇ ਦੇ ਵਿੱਚ 6 ਦਸੰਬਰ 1995 ਨੂੰ ਬਲਾਸਟ ਹੋਇਆ ਸੀ। ਉਸ ਕੇਸ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਰੈਸਟ ਕੀਤਾ ਗਿਆ ਸੀ ਤੇ ਉਸ ਕੇਸ ਦੀ ਪੁੱਛਗਿੱਛ ਦੇ ਵਿੱਚ ਜਿਹੜਾ ਕੱਲ ਬਰੀ ਹੋਇਆ ਕੇਸ, ਉਹ ਜਿਹੜਾ ਨਵਾਂ ਕੇਸ ਦਰਜ ਕੀਤਾ ਸੀਗਾ। ਜਿਹੜੀ ਡਿਸਕਲੋਜ਼ਰ ਜਿਹੜੀ ਕਹਿੰਦੇ 27 ਇੰਡੀਅਨ ਐਵੀਡੈਂਸ ਦੇ ਅੰਡਰ ਲਿਖੀ ਗਈ ਸੀ, ਉਹ ਬਲਾਸਟ ਵਾਲੇ ਕੇਸ 'ਚ ਲਿਖੀ ਗਈ ਸੀ 133/95 ਤੇ ਰਿਕਵਰੀ ਕਰਕੇ ਪੁਲਿਸ ਨੇ ਜਿਹੜਾ ਹੈਗਾ ਇੱਕ ਨਵਾਂ ਪਰਚਾ ਜਿਹੜਾ 134/95 ਕੋਤਵਾਲੀ ਲੁਧਿਆਣੇ ਥਾਣੇ ਦਾ ਸੀਗਾ ਉਹ ਦਰਜ ਕੀਤਾ ਤੇ ਰਿਕਵਰੀ ਦੇ ਵਿੱਚ 5 ਕਿਲੋ RDX 500 ਗ੍ਰਾਮ ਦੇ 10 ਪੈਕਟ ਜਿਹਦੇ ਤਹਿਤ ਰਿਕਵਰ ਦਿਖਾਏ ਗਏ ਤੇ ਇੱਕ AK-56 ਅਸਾਲਟ ਰਾਈਫਲ, 60 ਗੋਲੀਆਂ, ਇੱਕ ਮੈਗਜ਼ੀਨ, ਇੱਕ ਵਾਕੀ ਟਾਕੀ ਵਾਇਰਲੈਸ ਸੈੱਟ ਤੇ ਇੱਕ ਜਿਹੜਾ ਰਿਮੋਟ ਕੰਟਰੋਲ। ਸੋ ਇਹ 23/12/1995 ਨੂੰ ਭਾਈ ਜਗਤਾਰ ਸਿੰਘ ਹਵਾਰਾ ਦੀ ਇਹ 'ਚ ਅਰੈਸਟ ਪਾਈ ਗਈ ਹੈ, ਰਿਕਵਰੀ ਹੋਈ, ਨਵਾਂ ਪਰਚਾ ਕੀਤਾ ਗਿਆ। ਤੇ ਬਾਅਦ ਦੇ ਵਿੱਚ ਇਹ ਕੇਸ ਕਿਉਂਕਿ 95 ਦੇ ਆ ਤੇ ਜਦੋਂ ਫਿਰ 268 CRPC ਦਾ ਨੋਟੀਫਿਕੇਸ਼ਨ ਕਰਤਾ ਗੌਰਮੈਂਟ ਨੇ ਤੇ ਬੇਅੰਤ ਮਰਡਰ ਕੇਸ ਜਿਹੜਾ ਬਰੈਲ ਜੇਲ੍ਹ ਦੇ ਵਿੱਚ ਹੀ ਚੱਲਿਆ ਤੇ ਇਹ ਸਾਰੇ ਕੇਸ ਜਿਹੜੇ ਸੈਨੇਟਾਈਜ਼ ਕਰਦੇ ਗਏ, ਠੰਡੇ ਬਸਤੇ 'ਚ ਪਾਤੇ ਗਏ ਕਿਉਂਕਿ ਪੇਸ਼ ਨਹੀਂ ਕੀਤਾ ਜਾਂਦਾ ਰਿਹਾ। ਭਾਈ ਹਵਾਰਾ ਨੂੰ ਕਾਨੂੰਨ ਬਣ ਗਿਆ, ਨੋਟੀਫਿਕੇਸ਼ਨ ਹੋ ਗਿਆ ਵੀ ਬਰੈਲ ਜੇਲ੍ਹ ਤੋਂ ਬਾਹਰ ਨਹੀਂ ਲੈ ਕੇ ਜਾਣਾ। ਸੋ ਜਦੋਂ ਇੱਥੇ ਕੁੱਲ ਲੁਧਿਆਣੇ ਦੇ ਵਿੱਚ 5 ਕੇਸ ਪੈਂਡਿੰਗ ਸੀ। ਮੇਨ ਕੇਸ ਜਿਹੜਾ ਅੱਜ ਫੈਸਲੇ ਤੇ ਉਹ ਆ 133/95,
ਉਹਦੀ ਪੁੱਛਗਿੱਛ ਦੇ ਵਿੱਚ 134/95 ਕੱਟਿਆ ਗਿਆ, ਉਹਦੀ ਪੁੱਛਗਿੱਛ ਦੇ ਵਿੱਚ 139/95 ਕੱਟਿਆ ਗਿਆ, ਉਹਦੀ ਪੁੱਛਗਿੱਛ ਦੇ ਵਿੱਚ 203/96 95 ਜਿਹੜਾ ਫੋਕਲ ਪੁਆਇੰਟ ਥਾਣੇ ਦਾ ਉਹ ਕੱਟਿਆ ਗਿਆ, ਤੇ ਇੱਕ ਹੋਰ ਕੇਸ ਜਿਹੜਾ 2/96 ਸੀ। ਇਹਦੇ ਵਿੱਚੋਂ ਹੁਣ ਸਿਰਫ 4 ਕੇਸ ਜਿਹੜੇ ਆ ਕੱਲ ਤੱਕ ਬਰੀ ਹੋ ਗਏ ਆ, ਇੱਕ ਕੇਸ ਪੈਂਡਿੰਗ ਆ ਜਿਹਦਾ ਅੱਜ ਫੈਸਲਾ ਆਉਣਾ ਜੀ। ਤੇ ਸੋ ਜਿਹੜਾ ਉਹ ਕੇਸ ਸੀ 2015 ਦੇ ਵਿੱਚ ਫਿਰ ਅਸੀਂ ਦਰਖਾਸਤਾਂ ਲਾਈਆਂ ਵੀ ਜਿਹੜੇ ਕੇਸ ਜਿੱਥੇ ਪੈਂਡਿੰਗ ਆ, ਜਿੱਥੇ ਕੋਰਟ ਸੈਸ਼ਨ ਦੇ ਵਿੱਚ ਜਾਂ ਲੋਅਰ ਕੋਰਟ ਦੇ ਵਿੱਚ, ਤਾਂ ਉੱਥੇ ਪੁਲਿਸ ਨੇ ਫਿਰ ਜਵਾਬ ਦਿੱਤੇ। ਜਿੱਦਾਂ ਇਸ ਕੇਸ ਦੇ ਵਿੱਚ ਪੁਲਿਸ ਨੇ ਕਿਹਾ ਵੀ ਸਾਨੂੰ ਵਾਂਟਡ ਆ ਜਗਤਾਰ ਸਿੰਘ ਹਵਾਰਾ, ਫਿਰ ਉਹਦਾ ਚਲਾਨ ਆਇਆ, ਫਿਰ ਕਮਿਟ ਹੋ ਕੇ ਸੈਸ਼ਨ ਦੇ ਚਲਾ ਗਿਆ। ਸੋ ਇਹ ਵੀ ਆ ਵੀ ਇਹ ਕੇਸ ਸਾਰਾ ਜਿਹੜਾ ਹੈਗਾ ਇਹ ਟੋਟਲੀ A to Z 2015 ਤੋਂ ਲੈ ਕੇ ਕੱਲ ਤੱਕ ਜਿਹੜਾ ਥਰੂ ਵੀਡੀਓ ਕਾਨਫਰੰਸਿੰਗ ਹੋਇਆ, ਜਿਹੜਾ 313 ਦੀ ਸਟੇਟਮੈਂਟ ਵੀ ਆ, ਉਹਦੇ ਵਾਸਤੇ ਪਹਿਲਾਂ ਜੱਜ ਸਾਹਿਬ ਨੇ ਪ੍ਰੋਡਕਸ਼ਨ ਕੱਢੇ ਸੀ, ਬਾਅਦ ਦੇ ਵਿੱਚ ਪੰਜਾਬ ਪੁਲਿਸ ਨੇ, ਕਮਿਸ਼ਨਰ ਨੇ, DGP ਵੱਲੋਂ ਇਹ ਚਿੱਠੀਆਂ ਰਿਕੁਐਸਟਾਂ ਪਾਈਆਂ ਗਈਆਂ ਵੀ ਨਾ ਲਿਆਂਦਾ ਜਾਵੇ, ਤੇ 313 ਵੀ ਜਿਹੜੀ ਆ ਉਹ ਥਰੂ ਵੀਡੀਓ ਕਾਨਫਰੰਸਿੰਗ ਹੋਈ, ਤੇ ਅੰਤ ਕੱਲ ਜਿਹੜਾ ਇਹ ਕੇਸ ਆ ਥਰੂ ਵੀਡੀਓ ਕਾਨਫਰੰਸਿੰਗ ਹੀ ਤਿਹਾੜ ਜੇਲ੍ਹ ਨੰਬਰ 8 ਤੋਂ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਕੋਰਟ ਦੇ ਵਿੱਚ ਵੀਡੀਓ ਕਾਨਫਰੰਸਿੰਗ ਲਿੰਕੇਜ ਦੇ ਰਾਹੀਂ, ਤਾਂ ਫਿਰ ਉਹਨਾਂ ਦਾ ਕੇਸ ਜਿਹੜਾ ਬਰੀ ਹੋ ਗਿਆ। ਜੀ ਮੰਚਪੁਰ ਸਾਹਿਬ ਧੰਨਵਾਦ ਜਾਣਕਾਰੀ ਦੇਣ ਦੇ ਲਈ। ਤੇ ਜੇ ਗੱਲ ਸਿੱਖ ਸਿਆਸੀ ਕੈਦੀਆਂ ਦੀ ਕਰੀਏ, ਤੁਸੀਂ ਲਿਸਟ ਮੇਨਟੇਨ ਕਰਦੇ ਰਹੇ ਹੋ, ਅੱਜ ਵੀ ਕਰਦੇ ਹੋ, ਤੇ ਮੈਂ ਸਮਝਦਾ ਵੀ ਜਿਹੜਾ ਇਹ ਦਾਅਵਾ ਕੀਤਾ ਗਿਆ ਸਰਕਾਰ ਵੱਲੋਂ 8 ਨਾਮ ਜਿਹੜੇ ਸ਼ਾਮਲ ਕੀਤੇ ਗਏ ਨੇ, ਭਾਈ ਰਾਜੋਆਣਾ ਦੀ ਜਿਹੜੀ ਫਾਂਸੀ ਦੀ ਸਜ਼ਾ ਹੈਗੀ ਆ ਉਹਨੂੰ ਤਬਦੀਲ ਉਮਰ ਕੈਦ ਦੇ ਵਿੱਚ ਕੀਤਾ ਗਿਆ, ਕਿਵੇਂ ਦੇਖਦੇ ਹੋ ਇਹ ਜਿਹੜਾ ਦਾਅਵਾ ਸਰਕਾਰ ਵੱਲੋਂ ਫੈਸਲਾ ਇਸ ਵਕਤ ਕੀਤਾ ਗਿਆ? ਇਹ ਵੀ ਗੱਲ ਆ ਰਹੀ ਹੈ ਵੀ ਉਹ ਜਿਹੜੇ 8 ਨਾਮ ਵੀ ਨੇ ਉਹਨਾਂ ਦਾ ਵੀ ਜਿਹੜਾ ਪ੍ਰੋਪਰਲੀ ਉਹ ਸਿੱਖ ਸਿਆਸੀ ਕੈਦੀ ਨਹੀਂ ਹੈਗੇ, ਉਮਰ ਕੈਦ ਦੀ ਸਜ਼ਾ ਦੇ ਵਿੱਚ ਉਹਨਾਂ ਦੇ ਨਾਮ ਨਹੀਂ ਸਨ ਸ਼ਾਮਲ। ਹਾਂਜੀ, ਦੇਖੋ ਸਭ ਤੋਂ ਪਹਿਲਾਂ ਤਾਂ ਇਹੀ ਆ ਵੀ ਇਨੀਸ਼ੀਅਲ ਜਿਹੜੀ ਇਹ ਅਸੀਂ ਗੱਲ ਕਰਦੇ ਹਾਂ ਵੀ ਜਿਹਨੂੰ ਤਾਂ ਘੱਟ ਸਜ਼ਾ ਹੈਗੀ ਆ, ਮੰਨ ਲਓ 5 ਸਾਲ 10 ਸਾਲ, ਇਵਨ ਰਿਟਨ 12 ਸਾਲ 14 ਸਾਲ ਵੀ ਕਈ ਕੇਸਾਂ ਦੇ ਵਿੱਚ ਹੁਣ 20 ਸਾਲ ਵੀ ਲਿਖਦੇ ਆ ਜੀ, ਉਹ ਤਾਂ ਜੇਲ੍ਹ ਸੁਪਰਡੈਂਟ ਨੇ ਉਹਦੀ ਰਿਹਾਈ ਕਰ ਦੇਣੀ, ਕਿਸੇ ਤਰ੍ਹਾਂ ਦਾ ਉਹਦੇ 'ਚ ਕੋਈ ਅਦਾਲਤ ਦਾ ਜਾਂ ਕਿਸੇ ਸਿਆਸਤ ਦਾ ਕੋਈ ਦਖਲਅੰਦਾਜ਼ੀ ਨਹੀਂ ਹੈਗੀ। ਉਹ ਤਾਂ ਜੇਲ੍ਹ ਸੁਪਰਡੈਂਟ ਨੇ ਆਪਣੇ ਤੌਰ ਤੇ ਜਿੱਦਣ ਉਹ ਬੰਦੇ ਨੇ ਸਜ਼ਾ ਕੱਟਣ ਵਾਸਤੇ ਜੇਲ੍ਹ 'ਚ ਜਾਣਾ ਉਦਣ ਹੀ ਉਹਦੀ ਰਿਹਾਈ ਦੀ ਡੇਟ ਬਣ ਜਾਣੀ ਆ। ਜੇ ਕੋਈ ਸਪੈਸ਼ਲ ਛੁੱਟੀ ਆਉਂਦੀ ਆ, ਛੋਟ ਆਉਂਦੀ ਆ, ਤਾਂ ਉਹ ਘਟਾ ਕੇ ਉਹਨੇ ਛੱਡ ਦੇਣਾ। ਸੋ ਅਸਲ ਮਸਲਾ ਜਿਹੜਾ ਉਮਰ ਕੈਦੀ ਜਿਹੜੇ ਬੰਦੀ ਸਿੰਘ ਹੁੰਦੇ ਉਹਨਾਂ ਦਾ ਹੀ ਹੁੰਦਾ ਜਾਂ ਉਮਰ ਕੈਦੀਆਂ ਦਾ ਹੁੰਦਾ, ਉਹ ਇੱਕ ਪੋਲੀਟੀਕਲ ਡਿਸੀਜਨ ਹੁੰਦਾ। ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਆਏ ਆ ਵੀ ਜਿਹੜੇ ਵੀ ਉਮਰ ਕੈਦੀ ਆ ਉਹ ਸਰਕਾਰ ਦੇ ਸਿਆਸੀ ਫੈਸਲੇ ਉੱਤੇ ਮੁਨਹਸਰ ਆ। ਸੁਪਰੀਮ ਕੋਰਟ ਨੇ ਵੀ ਆਪਣੀਆਂ ਵੱਖ-ਵੱਖ ਜੱਜਮੈਂਟਾਂ ਦੇ ਵਿੱਚ ਹਮੇਸ਼ਾ ਇਹੀ ਕਿਹਾ ਵੀ ਜਿਹੜਾ ਉਮਰ ਕੈਦ ਦਾ ਮਤਲਬ ਉਮਰ ਕੈਦ ਹੁੰਦਾ, ਪਰ ਜਿਹੜੀ ਸੰਬੰਧਿਤ ਸਰਕਾਰ ਆ ਜਾਂ ਸੈਂਟਰ ਗਵਰਨਮੈਂਟ ਰਾਸ਼ਟਰਪਤੀ ਦੇ ਰਾਹੀਂ 72 ਆਰਟੀਕਲ ਦੇ ਅੰਡਰ, ਸਟੇਟ ਗਵਰਨਮੈਂਟ 161 ਆਰਟੀਕਲ ਇੰਡੀਅਨ ਕਨਸਟੀਟਿਊਸ਼ਨ ਦੇ ਅੰਡਰ, ਤੇ ਕ੍ਰਿਮੀਨਲ ਪ੍ਰੋਸੀਜਰ ਕੋਡ ਦੀ 432 ਤੋਂ 435 ਤੱਕ ਜਿਹੜੀਆਂ ਧਾਰਾਵਾਂ ਉਹਦੇ ਤਹਿਤ ਐਗਜ਼ੈਕਟਿਵ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਜਿਹੜੇ ਫੈਸਲੇ ਲੈ ਸਕਦੀਆਂ। ਸੋ ਜਿਹੜਾ ਇਹਨਾਂ ਵੱਖ-ਵੱਖ ਬੰਦੀ ਸਿੰਘ ਉਮਰ ਕੈਦੀ ਪਹਿਲਾਂ ਵੀ 2005-6 ਤੋਂ ਮੈਂ ਦੇਖਦਾ ਉਹਨਾਂ ਦੀ ਕਿਸੇ ਦੀ ਸਰਕਾਰ ਵੱਲੋਂ ਜਾਂ ਕਿਸੇ ਦੀ ਕੋਈ ਸਿਫਾਰਿਸ਼ ਹੋ ਗਈ ਜਾਂ ਹਾਈ ਕੋਰਟ ਤੋਂ ਡਾਇਰੈਕਸ਼ਨਾਂ ਕਰਾਈਆਂ ਜਾਂਦੀਆਂ ਵੀ ਦੇਖੋ ਜੇ ਕਿਸੇ ਨੇ ਤੁਸੀਂ ਇੰਨੇ ਸਮੇਂ ਪਹਿਲਾਂ ਛੱਡਿਆ ਤਾਂ ਇਹਨੂੰ ਵੀ ਛੱਡੋ, ਤਾਂ ਫਿਰ ਉਹ ਰਿਹਾ ਹੁੰਦੇ ਰਹੇ ਆ ਵੱਖ-ਵੱਖ ਸਮੇਂ ਤੇ। ਹੁਣ 2015 ਤੋਂ ਲਗਾਤਾਰ ਇਹ ਜਿਹੜਾ ਮਸਲਾ ਜ਼ਿਆਦਾ ਜਿਹੜਾ ਹਾਈਲਾਈਟ ਦੇ ਵਿੱਚ, ਲਾਈਮਲਾਈਟ ਦੇ ਵਿੱਚ ਰਿਹਾ, ਤੇ ਉਸ ਤੋਂ ਬਾਅਦ ਜਿਵੇਂ ਭਾਈ ਵਰਿਆਮ ਸਿੰਘ ਯੂਪੀ ਵਾਲੇ ਨੂੰ ਛੱਡਿਆ ਸੀ, ਉਹਦੇ ਵਿੱਚ ਯੂਪੀ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਨੇ ਕੀਤਾ ਸੀਗਾ। ਇਹ ਵੀ ਆ ਵੀ ਜਿਹੜੇ ਕੇਸ ਟਾਟਾ ਦੇ ਨਾਲ ਜਾਂ ਸੈਂਟਰਲ ਏਜੰਸੀਆਂ ਜਿਵੇਂ CBI NIA ਦੇ ਇਨਵੈਸਟੀਗੇਟ ਕੀਤੇ ਹੋਏ ਆ, ਉਹਨਾਂ ਦੇ ਵਾਸਤੇ ਜ਼ਰੂਰੀ ਆ ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਤਹਿਤ ਹੀ ਇਹ ਰਿਟਨ ਆ ਵੀ ਉਹਨਾਂ ਦੀ ਸੈਂਟਰ ਗਵਰਨਮੈਂਟ ਕੋਲੋਂ ਕਨਕਰੈਂਸ ਲੈਣੀ ਜ਼ਰੂਰੀ ਆ ਜੀ। ਸੋ ਜਿਹੜੇ ਹੁਣ 8 ਨਾਂ ਹੈਗੇ ਆ, ਇਹਦੇ ਵਿੱਚ ਜਿਹੜੇ ਬੰਦੇ ਹੈਗੇ ਆ, ਜਿਵੇਂ ਮੇਨ ਤਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਲਾਲ ਸਿੰਘ, ਗੁਰਦੀਪ ਸਿੰਘ ਖੇੜਾ, 3 ਉਹ ਤੁਸੀਂ ਕਹਿ ਸਕਦੇ ਹੋ ਵਿਅਕਤੀ ਹੈਗੇ ਆ ਜਿਹੜੇ ਅਸਲ ਦੇ ਵਿੱਚ ਮੂਵਮੈਂਟ ਵਾਲੇ ਕੇਸਾਂ ਦੇ ਵਿੱਚ ਸੀਗੇ ਜੀ। ਤੇ 2 ਸਿੰਘ ਜਿਹੜੇ ਆਨੰਦ ਸਿੰਘ ਤੇ ਸੁਬੇਗ ਸਿੰਘ ਰਿਹਾ ਹੋਏ ਆ, ਉਹਨਾਂ ਦੇ ਜਿਹੜਾ ਕੇਸ ਸੀਗਾ ਇਨੀਸ਼ੀਅਲ ਜਿਹੜੀ ਉਹਨਾਂ ਦੀ ਕੈਦ ਸੀਗੀ ਉਹ ਮੂਵਮੈਂਟ ਨਾਲ ਜਾਂ ਸੰਬੰਧਿਤ ਸਿੱਖ ਸਟਰਗਲ ਦੇ ਨਾਲ ਨਹੀਂ ਸੀਗਾ, ਉਹ ਇੱਕ ਆਮ ਕਤਲ ਸੀ। ਪਰ ਬਾਅਦ ਦੇ ਵਿੱਚ ਉਹ ਬਰੈਲ ਜੇਲ੍ਹ 'ਚ ਹੋਣ ਕਰਕੇ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ ਜਿਹੜੇ ਹੁਣੀ ਬਰੈਲ ਜੇਲ੍ਹ 'ਚੋਂ ਹਰਨ ਹੋਏ ਸੀ, ਉਸ ਕੇਸ ਦੇ ਵਿੱਚ ਉਹਨਾਂ ਦਾ ਨਾਮ ਆ ਗਿਆ ਸੀ, ਨੋਮੀਨੇਟ ਹੋ ਗਏ ਸੀ। ਬੇਸ਼ੱਕ ਬਾਅਦ ਦੇ ਵਿੱਚ ਉਹ ਬਰੀ ਹੋ ਗਏ, ਪਰ ਉਸ ਕੇਸ ਦੇ ਵਿੱਚ ਨੋਮੀਨੇਸ਼ਨ ਹੋਣ ਕਰਕੇ ਉਹਨਾਂ ਨੂੰ ਵੀ ਸਿੱਖਾਂ ਵਾਲੇ ਜਾਂ ਖਾੜਕੂਵਾਦ ਦੇ ਖਾਤੇ ਪਾਤਾ ਗਿਆ, ਜਿਹਦੇ ਕਰਕੇ ਉਹਨਾਂ ਦੀ ਰਿਹਾਈ ਨਹੀਂ ਸੀ ਹੋ ਰਹੀ ਜੀ। ਉਹ ਰਿਹਾਈ ਹੋਈ ਆ, ਉਹਨਾਂ ਨੂੰ ਵੀ ਤੁਸੀਂ ਇਸ ਖਾਤੇ ਰੱਖ ਸਕਦੇ ਹੋ।
ਸੋ ਜਿਹੜੇ 3 ਨਾਂ ਇਸ ਲਿਸਟ ਦੇ ਵਿੱਚ, ਜਿਹੜੀ ਅਰੁਣ ਸੋਬਤੀ ਜੁਆਇੰਟ ਸੈਕਟਰੀ ਜਿਹੜਾ ਹੋਮ ਸੈਕਟਰੀ ਦਾ, ਉਹਦੀ ਚਿੱਠੀ ਜਿਹੜੀ ਮੀਡੀਆ ਦੇ ਵਿੱਚ ਵੀ ਆਈ ਆ, ਮੇਰੇ ਕੋਲ ਵੀ ਹੈਗੀ ਕਾਪੀ। ਉਹਦੇ ਵਿੱਚ ਉਹਨਾਂ ਨੇ ਬਾਏ ਨੇਮ ਜਿਹੜਾ ਹੈਗਾ ਇਨੀਸ਼ੀਅਲ ਜਿਹੜਾ ਨੋਟੀਫਿਕੇਸ਼ਨ ਆ ਉਹਦੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ। ਉਹਨਾਂ ਨੇ ਲਿਖਿਆ ਹੋਇਆ ਵੀ ਇੱਕ ਜਿਹੜੀ 550 ਸਾਲਾਂ ਦੇ ਉੱਤੇ ਅਸੀਂ ਇਹ ਸੈਂਟਰ ਗਵਰਨਮੈਂਟ ਨੇ ਡਿਸੀਜਨ ਲਿਆ ਸਪੈਸ਼ਲ ਮਿਸ਼ਨ ਦੇਣ ਦਾ 9 ਜਣਿਆਂ ਨੂੰ, ਜਿਹਦੇ ਤਹਿਤ ਇੱਕ ਦੀ ਫਾਂਸੀ ਦੀ ਸਜ਼ਾ ਜਿਹੜੀ ਆ ਉਹ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਜਾਂਦੀ ਆ, ਤੇ 8 ਹੋਰ ਜਿਹੜਾ ਕਿ ਅਨੈਕਸਚਰ ਨਾਲ ਹੈਗਾ ਆ 8 ਬੰਦਿਆਂ ਦਾ, ਉਹਨਾਂ ਨੂੰ ਜਿਹੜੀ ਆ 161 ਦੇ ਥੱਲੇ ਸਟੇਟ ਕੰਸਰਨ ਗਵਰਨਮੈਂਟ ਜਾਂ 72 ਆਰਟੀਕਲ ਦੇ ਥੱਲੇ ਸੈਂਟਰ ਗਵਰਨਮੈਂਟ ਉਹਨਾਂ ਦਾ ਫੈਸਲਾ ਲਵੇ, ਤੇ ਸੈਂਟਰ ਗਵਰਨਮੈਂਟ ਦੀ ਕਨਕਰੈਂਸ ਜਿਹੜੀ ਕਿ ਲੋੜੀਂਦੀ ਹੁੰਦੀ ਆ ਟਾਡਾ ਦੇ ਜਾਂ CBI ਦੇ ਕੇਸਾਂ 'ਚ, ਉਹਨਾਂ ਨੇ ਪਹਿਲਾਂ ਦੇ ਕੇ ਭੇਜਤੀ। ਪਰ ਇਹਦੇ ਵਿੱਚ ਇਹ ਥੋੜੀ ਜਿਹੀ ਅਣਗਹਿਲੀ ਜਾਂ ਕੁਤਾਹੀ ਜਾਂ ਜਾਣਬੁੱਝ ਕੇ ਹੋ ਗਿਆ ਵੀ ਉਹਦੇ ਵਿੱਚ ਉਹਨਾਂ ਨੇ ਸਿੱਧਾ ਰਿਲੀਜ਼ ਦਾ ਆਰਡਰ ਸੰਬੰਧਿਤ ਜੇਲ੍ਹਾਂ ਨੂੰ ਜਾਂ ਸੰਬੰਧਿਤ ਸਰਕਾਰਾਂ ਨੂੰ ਨਹੀਂ ਕਿਹਾ। ਉਹਨਾਂ ਨੇ ਆਪਣੇ ਵੱਲੋਂ ਕਨਕਰੈਂਸ ਦੇ ਦਿੱਤੀ ਤੇ ਸਟੇਟ ਗਵਰਨਮੈਂਟਾਂ ਦੇ ਨੂੰ ਫਾਈਲਾਂ ਭੇਜਤੀਆਂ ਵੀ ਤੁਸੀਂ ਇਹਨਾਂ ਦਾ ਕੇਸ ਸਪੈਸ਼ਲ ਮਿਸ਼ਨ ਤੋਂ ਬਾਅਦ ਵਿਚਾਰ ਕੇ ਇਹਨਾਂ ਦੀ ਰਿਹਾਈ ਕਰੋ। ਉਹਦੇ 'ਚ ਆਨੰਦ ਸਿੰਘ ਤੇ ਸਵੇਗ ਸਿੰਘ ਦੀ ਰਿਹਾਈ ਹੋ ਚੁੱਕੀ ਆ। ਲਾਲ ਸਿੰਘ, ਪ੍ਰੋਫੈਸਰ ਤੁਰਿੰਦਰਪਾਲ ਸਿੰਘ ਭੁੱਲਰ, ਗੁਰਦੀਪ ਸਿੰਘ ਖੇੜੇ, ਕਿਉਂਕਿ ਲਾਲ ਸਿੰਘ ਗੁਜਰਾਤ ਨਾਲ ਸੰਬੰਧਿਤ ਉਮਰ ਕੈਦੀ, ਉਹਨਾਂ ਦੀ ਫਾਈਲ ਗੁਜਰਾਤ ਚਲੀ ਗਈ। ਭਾਈ ਪ੍ਰੋਫੈਸਰ ਤੁਰਿੰਦਰਪਾਲ ਸਿੰਘ ਦਿੱਲੀ ਨਾਲ ਸੰਬੰਧਿਤ, ਉਹਨਾਂ ਦੀ ਦਿੱਲੀ ਸਟੇਟ ਗਵਰਨਮੈਂਟ ਕੋਲ ਪਈ ਆ। ਗੁਰਦੀਪ ਸਿੰਘ ਖੇੜਾ ਕਰਨਾਟਕ ਨਾਲ ਸੰਬੰਧਿਤ, ਉਹਦੀ ਕਰਨਾਟਕਾ ਚਲੀ ਗਈ। ਸੋ ਉਹਨਾਂ ਸਰਕਾਰਾਂ ਤੋਂ ਜਿਹੜਾ ਡੈਸਕ ਟੂ ਡੈਸਕ ਜਿਹੜਾ ਕਲੈਰੀਕਲ ਵਰਕ ਹੈਗਾ ਉਹ ਹੋ ਕੇ ਜਿੱਦਣ ਫਾਈਲਾਂ ਉਹਨਾਂ ਦੀਆਂ ਸੰਬੰਧਿਤ ਜੇਲ੍ਹਾਂ ਦੇ ਵਿੱਚ ਪਹੁੰਚ ਗਈਆਂ ਤਾਂ ਉਸੇ ਦਿਨ ਹੀ ਜੇਲ੍ਹ ਸੁਪਰਡੈਂਟ ਨੇ ਜਿਹੜੀ ਰਿਹਾਈ ਕਰਨੀ ਆ। ਉਹਦੇ 'ਚ ਜਿਹੜੇ 3 ਨਾਂ ਸੀਗੇ ਜਿਹੜਾ ਤੁਸੀਂ ਜ਼ਿਕਰ ਕੀਤਾ, ਉਹ 'ਚ ਹਰਜਿੰਦਰ ਸਿੰਘ ਕਾਲੀ ਦਾ ਇੱਕ ਨਾਂ ਲਿਖਿਆ ਹੋਇਆ ਸੀ, ਨੈਕਸਟ ਜਿਹੜਾ ਲੱਗਾ ਹੋਮ ਮਿਨਿਸਟਰੀ ਦਾ, ਉਹ ਆਲਰੇਡੀ 2017 ਦੇ ਵਿੱਚ ਸੁਪਰੀਮ ਕੋਰਟ ਨੇ ਲੁਧਿਆਣਾ ਬੈਂਕ ਡਕੈਤੀ ਦੇ ਕੇਸ ਦੇ ਵਿੱਚ ਬਰੀ ਕਰਤਾ ਸੀ। ਇੱਕ ਬਾਬਾ ਬਲਵੀਰ ਸਿੰਘ ਲੰਮੇ ਜੱਟਪੁਰੇ ਵਾਲਾ ਦਾ ਸੀ, ਉਹ 2009 ਦਾ ਕੇਸ ਸੀਗਾ। ਉਹ 2015 ਦੇ ਵਿੱਚ, ਫਰਵਰੀ 2015 ਦੇ ਵਿੱਚ ਹਾਈ ਕੋਰਟ ਉਹਨਾਂ ਨੂੰ ਸਜ਼ਾ ਵੀ 5 ਸਾਲ ਸੀ, ਜਿਵੇਂ ਹਰਜਿੰਦਰ ਸਿੰਘ ਕਾਲੀ ਨੂੰ 10 ਸਾਲ ਸੀ, ਉਹਦਾ ਬਰੀ ਹੋਈ ਹੋ ਗਿਆ। ਬਾਬਾ ਬਲਵੀਰ ਸਿੰਘ ਲੰਮੇ ਜੱਟਪੁਰੇ ਨੂੰ ਸਜ਼ਾ ਵੀ 5 ਸਾਲ ਸੀ ਸਿਰਫ ਐਕਸਪਲੋਸਿਵ ਐਕਟ ਦੇ ਵਿੱਚ, ਤੇ ਉਹ 2015 ਤੋਂ ਬੇਲ ਤੇ ਸੀ। ਉਹਨਾਂ ਦੀ ਅਪੀਲ ਹਾਈ ਕੋਰਟ ਪੈਂਡਿੰਗ ਆ, ਉਹਨਾਂ ਦੇ 2 ਮੁਕੱਦਮੇਵਾਰ ਹੋ ਰਿਹਾ, ਉਹਨਾਂ ਦੇ ਬਾਰੇ ਕੋਈ ਜ਼ਿਕਰ ਨਹੀਂ ਹੈਗਾ। ਸੋ ਤੀਜਾ ਕੇਸ ਇੱਕ ਵਰਿਆਮ ਸਿੰਘ ਦਾ, ਜਿਹਨੂੰ ਮੈਂ ਨਹੀਂ ਜਾਣਦਾ ਪਰ ਪੁਰਾਣੇ ਬੰਦਿਆਂ ਤੋਂ ਪਤਾ ਲੱਗਿਆ ਵੀ ਉਹਦਾ ਪਹਿਲਾਂ ਕੋਈ ਕੇਸ ਮੂਵਮੈਂਟ ਨਾਲ ਸੰਬੰਧਿਤ ਹੁੰਦਾ ਸੀ, ਬਾਅਦ ਦੇ ਵਿੱਚ ਉਹ ਹੋਰ ਕੇਸਾਂ ਦੇ ਵਿੱਚ ਪਟਿਆਲੇ ਜੇਲ੍ਹ ਦੇ ਵਿੱਚ ਬੰਦ ਸੀ, 10 ਸਾਲ ਦੀ ਉਹ ਸਜ਼ਾ ਸੀ ਉਹਦੀ, ਤੇ ਉਹ ਬਾਅਦ ਦੇ ਵਿੱਚ ਪਰੋਲ ਸਕਿਪ ਕਰ ਗਿਆ ਸੀਗਾ। ਇਸ ਕਰਕੇ ਉਹਨੂੰ ਫਿਰ ਦੁਬਾਰੇ ਜਿਹੜਾ ਕਸਟਡੀ 'ਚ ਲਿਆ ਹੋਇਆ ਸੀਗਾ, ਤੇ ਉਹਨੂੰ ਵੀ ਜਿਹੜਾ ਛੱਡਤਾ ਗਿਆ ਜਾਂ ਨਹੀਂ ਛੱਡਤਾ ਗਿਆ ਇਹਦੇ ਬਾਰੇ ਮੇਰੇ ਕੋਲ ਜਾਣਕਾਰੀ ਨਹੀਂ, ਕਿਉਂਕਿ ਉਹ ਸਿੱਖ ਬੰਦੀਆਂ ਦੀ ਲਿਸਟ ਦੇ ਵਿੱਚ ਨਹੀਂ ਸੀਗਾ। ਸੋ ਇਹ ਜਿਹੜੀ ਸਾਰੀ ਹੈਗੀ ਆ ਵੀ ਉਮਰ ਕੈਦੀ 5 ਸੀ 8 ਦੇ ਵਿੱਚੋਂ, ਤੇ ਉਹਨਾਂ ਵਿੱਚੋਂ 2 ਛੁੱਟ ਚੁੱਕੇ ਆ, ਤੇ 3 ਜਿਹੜੇ ਆ ਉਹਨਾਂ ਦੀ ਅਜੇ ਤੱਕ ਫਾਈਲਾਂ ਸੰਬੰਧਿਤ ਸਰਕਾਰਾਂ ਨੇ ਜੇਲ੍ਹਾਂ ਦੇ ਵਿੱਚ ਨਹੀਂ ਭੇਜੀਆਂ। ਜੀ ਮੰਚਪੁਰ ਸਾਹਿਬ, ਜਿਹੜਾ ਇਹ ਫੈਸਲਾ ਸਰਕਾਰ ਵੱਲੋਂ ਲਿਆ ਗਿਆ, 8 ਜਿਹੜੇ ਨਾਮ ਸਾਡੇ ਸਾਹਮਣੇ ਆਏ ਨੇ, ਤੁਸੀਂ 21-22 ਜਿਹੜੇ ਸਿੱਖ ਸਿਆਸੀ ਕੈਦੀ ਹੈਗੇ ਆ ਉਹਨਾਂ ਦੀ ਲਿਸਟ ਮੇਨਟੇਨ ਕਰਦੇ ਹੋ, ਕਿਸ ਬਿਨਾਹ ਦੇ ਉੱਤੇ ਜਿਹੜੇ ਇਹ 8 ਹੈਗੇ ਆ ਇਹਨਾਂ ਦੇ ਨਾਮ ਸ਼ਾਮਲ ਕੀਤੇ ਗਏ ਨੇ, ਜਾਂ ਇਹ ਜਿਹੜਾ ਫੈਸਲਾ ਹੈ ਉਹ ਲਿਆ ਗਿਆ? ਜਦੋਂ ਅਸੀਂ ਦੂਜਿਆਂ ਦੀ ਗੱਲ ਕਰਦੇ ਹਾਂ, ਭਾਈ ਦਇਆ ਸਿੰਘ ਲਾਹੌਰੀਆ ਹੋਣ, ਭਾਈ ਜਗਤਾਰ ਸਿੰਘ ਹਵਾਰਾ ਹੋਣ, ਜਗਤਾਰ ਸਿੰਘ ਤਾਰਾ ਹੋਣ, ਪਰਮਜੀਤ ਸਿੰਘ ਭਿਓਰਾ, ਭਾਈ ਲਖਵਿੰਦਰ ਸਿੰਘ, ਹੋਰ ਸਿੰਘਾਂ ਦੇ ਨਾਂ ਵੀ ਇਹਦੇ ਵਿੱਚ ਸ਼ਾਮਲ ਹੈਗੇ ਆ। ਜਿਵੇਂ ਤੁਸੀਂ ਗੱਲ ਵੀ ਕੀਤੀ ਹੈ ਵੀ ਇਹ ਸਿਆਸਤ ਤੋਂ ਪ੍ਰੇਰਿਤ ਫੈਸਲਾ ਹੈ, ਸਿਆਸੀ ਫੈਸਲਾ ਹੈ, ਇਹਦੇ ਵਿੱਚ ਕਾਨੂੰਨ ਦੀ ਅੜਚਣ ਨਹੀਂ ਹੈਗੀ। ਸੋ ਕਿਸ ਬਿਨਾਹ ਦੇ ਉੱਤੇ ਇਹ ਫੈਸਲਾ ਲਿਆ ਗਿਆ, ਜਾਂ ਬਾਕੀਆਂ ਨੂੰ ਕਹਿ ਲਿਆ ਜਾਵੇ ਵੀ ਉਹਨਾਂ ਨੂੰ ਕਿਉਂ ਛੱਡਿਆ ਗਿਆ? ਦੇਖੋ, ਇਹਦੇ 'ਚ ਜਿਹੜੀ ਲਿਸਟ ਸੀਗੀ ਮੇਰੇ ਵੱਲੋਂ 22 ਬੰਦੀ ਸਿੰਘਾਂ ਦੀ, ਉਹਦੇ ਵਿੱਚੋਂ 3 ਤਾਂ ਹੈ ਹੀ ਨਹੀਂ ਸੀ ਇਸ ਲਿਸਟ 'ਚ। ਇਹ ਕਹਿ ਸਕਦੇ 5 ਸੀਗੇ ਤੇ ਅਜੇ 17 ਬਾਕੀ ਆ ਜੀ। ਤੇ ਇਹਦੇ ਵਿੱਚ ਜਿਵੇਂ ਹੁਣ 3 ਨਾਂ ਹੈਗੇ ਆ, ਕੌਮ ਇਹ ਸੋਚਦੀ ਸੀ ਵੀ ਇਹ 3 ਨਾਂ ਜਿਹੜੇ ਆ ਬਲਵੀਰ ਸਿੰਘ, ਹਰਜਿੰਦਰ ਸਿੰਘ ਤੇ ਵਰਿਆਮ ਸਿੰਘ ਦੀ ਜਗ੍ਹਾ ਤੇ ਭਾਈ ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਤੇ ਗੁਰਮੀਤ ਸਿੰਘ ਦਾ ਹੋਣਾ ਚਾਹੀਦਾ ਸੀਗਾ, ਕਿਉਂਕਿ ਜਿਹੜਾ ਇਹਦੇ 'ਚ ਡਿਸੀਜਨ ਲੈਣ ਦਾ ਜਿਹੜਾ ਤੁਸੀਂ ਪੁੱਛਿਆ ਵੀ ਕਿਉਂ ਲਿਆ ਗਿਆ, ਬਾਕੀਆਂ ਦਾ ਨਹੀਂ ਲਿਆ, ਉਹਦੇ 'ਚ ਫਿਰ ਜੇ ਇਹ 8 ਨਾਂ ਰੱਖੀ ਆਪਾਂ ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ ਨੂੰ ਪਾ ਕੇ, ਤਾਂ ਫਿਰ ਇਹ ਕਿਹਾ ਜਾ ਸਕਦਾ ਵੀ ਜਿਹੜੇ ਅਬਵ 20 ਈਅਰ ਸੀਗੇ ਤੇ ਜਿਨ੍ਹਾਂ ਤੇ ਹੋਰ ਕੋਈ ਕੇਸ ਪੈਂਡਿੰਗ ਨਹੀਂ ਹੈਗਾ, ਸ਼ਾਇਦ ਇਹ ਸੋਚ ਕੇ ਸਰਕਾਰ ਨੇ ਜਿਹੜਾ ਫੈਸਲਾ ਲਿਆ ਇਹਨਾਂ 8 ਦਾ, ਜੇ ਅਸੀਂ ਉਹਨਾਂ ਦੇ ਕੇਸਾਂ ਦਾ ਮੁਲਾਂਕਣ ਕਰੀਏ, ਕਿਉਂਕਿ ਭਾਈ ਜਗਤਾਰ ਸਿੰਘ ਹਵਾਲਾ ਤੇ ਅਜੇ ਜਿਵੇਂ ਅੱਜ ਕੱਲ੍ਹ ਫੈਸਲਾ ਹੋਇਆ, ਇੱਕ ਅੱਜ ਫੈਸਲਾ ਹੋਣਾ, ਕੇਸ ਪੈਂਡਿੰਗ ਆ। ਭਾਈ ਜਗਤਾਰ ਸਿੰਘ ਤਾਰਾ ਦੇ ਉੱਤੇ ਵੀ ਇੱਕ ਰੁਲਦਾ ਮਰਡਰ ਕੇਸ ਪਟਿਆਲੇ ਦਾ ਉਹ ਪੈਂਡਿੰਗ ਹੈਗਾ, 2 ਕੇਸ ਉਹਨਾਂ ਦੇ ਜਲੰਧਰ 'ਚ ਪੈਂਡਿੰਗ ਹੈਗੇ ਆ। ਭਾਈ ਪਰਮਜੀਤ ਸਿੰਘ ਭਿਓਰਾ ਦੇ ਉੱਤੇ ਵੀ ਇੱਕ ਜੰਮੂ ਦਾ ਕੇਸ ਜਿਹੜਾ ਪੈਂਡਿੰਗ ਹੈਗਾ।
ਸੋ ਇਹ ਜਿਹੜੇ ਬਾਕੀ ਬੰਦਿਆਂ ਦਾ ਹੈਗਾ ਉਹ ਜੇ ਆਪਾਂ ਦੀ ਤੁਲਨਾ ਕਰੀਏ ਤਾਂ ਇਹ 8 ਬੰਦੇ, ਭਾਈ ਲਾਲ ਸਿੰਘ, ਦਵਿੰਦਰਪਾਲ ਸਿੰਘ ਭੁੱਲਰ, ਗੁਰਦੀਪ ਸਿੰਘ ਖਹਿੜਾ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਇਹਨਾਂ ਦਾ ਉਹ ਬਣਦਾ ਜਿਨ੍ਹਾਂ ਨੇ ਅਬਵ 20 ਈਅਰ ਇਹਨਾਂ ਨੇ ਉਮਰ ਕੈਦ ਦੀ ਕੱਟੀ ਹੋਈ ਆ ਤੇ ਇਹਨਾਂ ਦੇ ਖਿਲਾਫ ਕੋਈ ਪਰਚਾ ਦਰਜ ਨਹੀਂ ਹੈਗਾ। ਤੇ ਉਹਦੇ 'ਚ ਇਹ ਵੀ ਆ ਵੀ ਜਿਹੜਾ ਪਰਚਾ ਦਰਜ ਵੀ ਆ, ਜਿਵੇਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਇੱਕ ਗਾਜ਼ੀਆਬਾਦ ਦਾ ਕੇਸ ਪੈਂਡਿੰਗ ਆ, ਪਰ ਉਹ ਬੇਲ ਦੇ ਉੱਤੇ ਆ। ਜਾਂ ਤਾਂ ਬੰਦਾ ਜਦੋਂ ਰਿਹਾਈ ਹੋਣੀ ਆ ਬੇਲ ਦੇ ਉੱਤੇ ਹੋਣਾ ਚਾਹੀਦਾ, ਜਾਂ ਕੇਸ ਜਿਹੜਾ ਉਹਦਾ ਮੁੱਕਿਆ ਹੋਣਾ ਚਾਹੀਦਾ। ਪਰ ਨਾਲ ਦੀ ਨਾਲ ਇਹ ਵੀ ਗੱਲ ਹੈਗੀ ਆ ਵੀ ਜਿਵੇਂ ਭਾਈ ਪਿਓਰਾ ਦਾ, ਭਾਈ ਤਾਰੇ ਦਾ, ਭਾਈ ਹਵਾਲੇ ਦਾ ਕੇਸ ਹੈਗਾ ਜਾਂ ਹੋਰ ਬਾਕੀਆਂ ਦੇ, ਤਾਂ ਉਹਨਾਂ ਦੇ ਸੰਬੰਧ 'ਚ ਇਹ ਗੱਲ ਕੀਤੀ ਜਾ ਸਕਦੀ ਵੀ ਉਹਨਾਂ ਨੂੰ ਬੇਅੰਤ ਮਰਡਰ ਕੇਸ ਦੇ ਵਿੱਚ ਉਹਨਾਂ ਦੀ ਮੋਰ ਦੈਨ ਸਫੀਸ਼ੀਐਂਟ ਜਿਹੜੀ ਕਸਟਡੀ ਹੋ ਗਈ ਉਹਨਾਂ ਨੂੰ ਉਹਦੇ ਵਿੱਚੋਂ ਰਿਲੀਜ਼ ਕਰ ਦੇਣਾ ਚਾਹੀਦਾ। ਜਦੋਂ ਉਹਨਾਂ ਦੇ ਬਾਕੀ ਕੇਸ ਮੁੱਕਣਗੇ ਤਾਂ ਆਟੋਮੈਟਿਕਲੀ ਜੇ ਉਹ ਬਰੀ ਹੋ ਜਾਣਗੇ, ਬਾਹਰ ਹੋ ਜਾਣਗੇ, ਜੇ ਉਹਨਾਂ ਨੂੰ ਸਜ਼ਾ ਹੋ ਜੂਗੀ ਤਾਂ ਉਹ ਫਿਰ ਉਹ ਆਪਣੀ ਉਹ ਸਜ਼ਾ ਭੁਗਤਣਗੇ। ਸੋ ਕੇਸ ਵਾਈਜ਼ ਦੇਖੀਏ ਤਾਂ ਇਹਨਾਂ ਸਾਰਿਆਂ ਨੂੰ ਰਿਹਾ ਕਰਨਾ ਚਾਹੀਦਾ। ਪਰ ਜੇ ਪੋਲੀਟੀਕਲੀ ਸੋਚੀਏ ਤਾਂ ਫਿਰ ਹੋ ਸਕਦਾ ਬੀਜੇਪੀ ਸਰਕਾਰ, ਜਿਵੇਂ ਇਹ ਮੀਡੀਆ ਦੇ ਵਿੱਚ ਬਹੁਤ ਚਰਚਾ 'ਚ ਆਇਆ ਵੀ ਉਹ ਪੰਜਾਬ ਦੇ ਵਿੱਚ ਆਪਣੇ ਤੌਰ ਤੇ ਜਾਂ ਕਿਸੇ ਨਵੀਂ ਗਰੁੱਪਿੰਗ ਦੇ ਤਹਿਤ ਆਉਣਾ ਚਾਹੁੰਦੇ ਆ, ਤਾਂ ਉਹਦੇ ਵਿੱਚ ਇਹ ਵੀ ਹੋ ਸਕਦਾ ਵੀ ਉਹ ਪੜਾਅਵਾਰ ਕਰਨਗੇ, ਪਹਿਲਾਂ ਇੰਨੇ ਕੁ ਛੱਡ ਕੇ ਦੇਖ ਲਈਏ ਕੀ ਰਿਸਪੌਂਸ ਆ, ਫਿਰ 2 ਛੱਡ ਲਾਂਗੇ, ਫਿਰ 4 ਛੱਡ ਲਾਂਗੇ। ਸੋ ਇਹ ਵੀ ਉਹਨਾਂ ਦੀ, ਕਿਉਂਕਿ ਆਪਾਂ ਸ਼ੁਰੂ 'ਚ ਹੀ ਗੱਲ ਇੱਥੋਂ ਸ਼ੁਰੂ ਕੀਤੀ ਵੀ ਪੋਲੀਟੀਕਲ ਡਿਸੀਜਨ ਆ, ਤੇ ਪੋਲੀਟੀਕਲ ਡਿਸੀਜਨ ਜੇ ਇੱਕੋ ਵਾਰ ਹੀ ਸਾਰਾ ਇਕੱਠਾ ਲੈ ਲਿਆ ਜਾਈਏ, ਜੇ ਪੋਲਿਟਿਕਸ ਦੇ ਹਿਸਾਬ ਨਾਲ ਵਿਚਾਰੀਏ ਤਾਂ ਉਹ ਵੀ ਫਿਰ ਲੋਕੀ ਭੁੱਲ ਜਾਂਦੇ ਆ 6 ਮਹੀਨੇ ਨੂੰ, ਸਾਲ ਨੂੰ, ਵੀ ਚਲੋ ਉਹ ਤਾਂ ਰਿਹਾ ਹੋ ਗਏ। ਹੁਣ ਆ ਵੀ 3-4 ਛੱਡ ਦੇਣਗੇ, ਫਿਰ ਜਦੋਂ ਲਾਗੇ ਸਮਾਂ ਆਊਗਾ ਕੋਈ ਪੋਲੀਟੀਕਲ ਕੋਈ ਸਿਨੈਰੀਓ ਇਲੈਕਸ਼ਨ ਦਾ ਬਣੂਗਾ, ਫਿਰ 2-3 ਉਦੋਂ ਛੱਡਣਗੇ। ਫਿਰ ਮੇਨ ਜਿਹੜੇ ਆ ਜਿਵੇਂ ਭਾਈ ਰਾਜੋਆਣਾ, ਭਾਈ ਹਵਾਰਾ, ਉਹਨਾਂ ਨੂੰ ਹੋ ਸਕਦਾ ਬਿਲਕੁਲ ਹੀ 21-22 ਦੇ ਜੇ ਉਹਨਾਂ ਨੇ ਆਪਣਾ ਪੈਂਤੜਾ ਰੱਖਿਆ ਵੀ ਅਸੀਂ ਇਹਨਾਂ ਨੂੰ ਵੱਖਰੇ ਤੌਰ ਤੇ ਰਹਿਣਾ ਜਾਂ ਅਕਾਲੀ ਦਲ ਜਾਂ ਕੋਈ ਨਵੀਂ ਗਰੁੱਪਿੰਗ ਆ, ਤਾਂ ਫਿਰ ਉਹਦੇ ਵਿੱਚ ਹੋ ਸਕਦਾ ਉਹਨਾਂ ਨੂੰ ਉੱਥੇ ਲਾਗੇ ਜਾ ਕੇ ਛੱਡ ਕੇ ਦੇਖਣ। ਪਹਿਲਾਂ ਤਾਂ ਇਹ ਵੀ ਉਹਨਾਂ ਨੇ ਲਾ ਕੇ ਵੇਖਣਾ ਵੀ ਇੰਨੇ ਕੁ ਛੱਡ ਕੇ ਕੋਈ ਕਿਸੇ ਪਾਸਿਓਂ ਕੋਈ ਹੰਗਾਰਾ ਚੰਗਾ ਮਿਲਦਾ। ਜੇ ਹੰਗਾਰਾ ਚੰਗਾ ਮਿਲੂਗਾ ਤਾਂ ਹੋ ਸਕਦਾ ਅਗਲੇ ਆਉਂਦੇ ਦਿਨਾਂ ਦੇ ਵਿੱਚ ਬਾਕੀਆਂ ਦੀ ਵੀ ਰਿਹਾਈ ਦਾ ਫੈਸਲਾ ਲੈ ਲੇ। ਜੇ ਉਹਨਾਂ ਨੂੰ ਲੱਗਦਾ ਵੀ ਨਹੀਂ ਹੋਇਆ ਤੇ ਫਿਰ ਉਸ ਹਿਸਾਬ ਦੇ ਨਾਲ ਉਹ ਸੋਚ ਸਕਦੇ ਹੈਗੇ। ਪਰ ਇਹ ਗੱਲ ਪੱਕੀ ਆ ਵੀ ਇਕੱਲੇ ਸਿੱਖ ਹੀ ਨਹੀਂ, ਜਿੰਨੇ ਵੀ ਹਿਊਮਨ ਰਾਈਟਸ ਨੂੰ ਪਿਆਰ ਕਰਨ ਵਾਲੇ ਬੰਦੇ ਹੈਗੇ, ਦੁਨੀਆ ਭਰ ਦੇ ਲੋਕ ਇਹ ਚਾਹੁੰਦੇ ਆ ਵੀ ਜਿਹੜਾ ਬੰਦਿਆਂ ਨੇ ਇੰਨੇ ਲੰਮੀਆਂ 20-25 ਸਾਲਾਂ ਸਜ਼ਾਵਾਂ ਕੱਟ ਲਈਆਂ ਉਹਨਾਂ ਦੇ ਰਿਹਾ ਹੋਣਾ ਚਾਹੀਦਾ। ਪਰ ਨਾਲ ਦੀ ਨਾਲ ਇਹ 'ਚ ਡਬਲ ਸਟੈਂਡਰਡ ਵੀ ਆ। ਜੇ ਤੁਸੀਂ ਦੇਖੋ ਦੂਜੇ ਪਾਸੇ ਪੁਲਿਸ ਵਾਲੇ ਹੈਗੇ ਆ ਜਿਹੜੇ CBI ਦੇ ਕੇਸਾਂ ਦੇ ਮਰਡਰ ਦੇ ਚਾਰਜਿਸ ਦੇ ਵਿੱਚ ਹੀ ਕਨਵਿਕਟ ਹੋਏ, ਲਾਈਫ ਕਨਵਿਕਟ, ਉਹ 3-3 4-4 ਸਾਲਾਂ ਬਾਅਦ ਵੀ ਛੱਡੇ ਹੈਗੇ ਆ, ਜਾਂ ਹੁਣ ਵੀ ਅੱਗੇ ਉਹਨਾਂ ਨੂੰ ਵੀ 8-8 9-9 ਸਾਲਾਂ 'ਚ ਕੱਟੀਆਂ ਵਾਲਿਆਂ ਨੂੰ ਵੀ ਛੱਡਣ ਦੀ ਜਿਹੜੀ ਕੈਪਟਨ ਨੇ ਜਿਹੜੀ ਰਿਕਮੈਂਡੇਸ਼ਨ ਕੀਤੀ ਹੈਗੀ ਆ। ਸੋ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਉਮਰ ਕੈਦੀ ਜੇ ਤਾਂ ਸਿੱਖ ਆ ਉਹ 30 ਸਾਲ ਕੱਟੇ, ਜੇ ਸਿੱਖ ਨੂੰ ਮਾਰਨ ਵਾਲਾ ਹੈਗਾ ਤਾਂ ਫਿਰ ਉਹ 3-4 ਸਾਲ ਕੱਟੇ। ਸੋ ਇਹ ਵੀ ਸਾਨੂੰ ਧਿਆਨ 'ਚ ਰੱਖਣਾ ਚਾਹੀਦਾ ਵੀ ਇਹ ਵਾਕਈ ਪੋਲੀਟੀਕਲ ਡਿਸੀਜਨ ਆ। ਆਪਣੇ ਬੰਦਿਆਂ ਨੂੰ 3 ਸਾਲਾਂ ਬਾਅਦ ਛੱਡ ਲੈਂਦੇ ਆ, ਸਾਡੇ ਵਾਲਿਆਂ ਨੂੰ ਆਸਾਨ ਬਣਾ ਕੇ 30 ਸਾਲਾਂ ਬਾਅਦ ਵੀ ਛੱਡ ਕੇ ਕਹਿੰਦੇ ਆ ਵੀ ਕੋਈ ਸਾਡਾ ਅਹਿਸਾਨ ਮੰਨਿਆ ਜਾਵੇ। ਸੋ ਇਹ ਵੀ ਦੂਰ ਹੋਣੀ ਚਾਹੀਦੀ ਆ ਗੱਲ, ਜਾਂ ਤਾਂ ਸਾਰਿਆਂ ਨੂੰ 30 ਸਾਲ ਕਟਾ ਲਓ ਜਾਂ ਸਾਰਿਆਂ ਨੂੰ 3 ਸਾਲ ਬਾਅਦ ਛੱਡੋ। ਨਹੀਂ, ਇਹਦੇ ਵਿੱਚ ਇਹ ਵੀ ਇੱਕ ਵੱਡਾ ਫੈਕਟਰ ਹੈਗਾ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਦੋਹਰੇ ਜਿਹੜੇ ਮਾਪਦੰਡ ਨੇ, ਵੀ ਜਦੋਂ ਸਿੱਖਾਂ ਦੇ ਖਿਲਾਫ ਗੱਲ ਆਉਂਦੀ ਹੈ ਜਾਂ ਸਿੱਖ ਸਿਆਸੀ ਕੈਦੀਆਂ ਦੀ ਗੱਲ ਆਉਂਦੀ ਹੈ, ਇਹਨਾਂ ਤੇ ਤਾਂ ਕੇਸ ਝੱਟ ਦੇਣੇ ਜਿਹੜਾ ਹੈਗਾ ਪਾ ਦਿੱਤਾ ਜਾਂਦਾ ਤੇ ਕੇਸ ਤੇ ਕੇਸ ਉੱਪਰ ਦੀ ਉੱਪਰ ਹੋਰ ਜਿਹੜੇ ਹੈਗੇ ਆ ਉਹ ਰਜਿਸਟਰ ਕੀਤੇ ਜਾਂਦੇ ਆ। ਤੇ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੀ ਗੱਲ ਹੋਵੇ ਜਾਂ ਜਿਹੜੇ ਫੇਕ ਐਨਕਾਊਂਟਰਸ ਦਾ ਮਾਮਲਾ ਹੋਵੇ, ਉਹਦੇ ਵਿੱਚ ਪੁਲਿਸ ਵਾਲਿਆਂ ਦੇ ਖਿਲਾਫ ਜਿਹੜਾ ਕੇਸ ਰਜਿਸਟਰ ਹੁੰਦਾ ਉਹ ਕਿੰਨਾ ਹਾਲਾਤਾਂ ਦੇ ਵਿੱਚ ਹੁੰਦਾ ਤੇ ਕਿੰਨਾ ਹਾਲਾਤਾਂ ਦੇ ਵਿੱਚ ਉਹ ਕੇਸ ਲੜਿਆ ਜਾਂਦਾ, ਇਹ ਜਿਹੜੇ ਲੜਨ ਵਾਲੇ ਨੇ ਉਹੀ ਪਰਿਵਾਰ ਜਾਣਦੇ ਆ। ਸੋ ਉਹਦੇ ਬਿਹਾਈਂਡ ਜਿਹੜੀ ਇੱਕ ਸਾਰੀ ਸਟਰਗਲ ਹੈਗੀ ਆ ਉਹ ਵੀ ਇੱਕ ਬੜਾ ਵੱਡਾ ਪਾਰਟ ਆ ਇਸ ਸਾਰੇ ਦਾ। ਹਾਂਜੀ ਬਿਲਕੁਲ, ਨਹੀਂ ਤਾਂ ਹੈ ਹੀ ਹੈ। ਜਿਵੇਂ ਤੁਸੀਂ ਦੇਖੋ ਵੀ ਜਿਹੜਾ IPC ਹੈਗੀ, ਇੰਡੀਅਨ ਪੀਨਲ ਕੋਡ ਹੈਗੀ, ਉਹ ਕਿਤੇ ਨਹੀਂ ਲਿਖਿਆ ਵੀ ਸਿੱਖ ਮਰੇ ਤੇ ਇਦਾਂ ਕਰੋ ਤੇ ਹਿੰਦੂ ਮਰੇ ਤੇ ਜਾਂ ਪੁਲਿਸ ਨਾਲ ਸੰਬੰਧਿਤ ਬੰਦਾ ਮਰੇ ਤੇ ਫਿਰ ਇਦਾਂ ਕਰੋ। ਸੋ ਉਹਦੇ ਵਿੱਚ ਤਾਂ ਇਹੀ ਹੈ ਵੀ ਇੱਕ ਹੋਮਿਸਾਈਡ, ਕਲਪੇਬਲ ਹੋਮਿਸਾਈਡ ਹੈਗਾ, ਜਿਹੜਾ ਉਹਦਾ ਦੋਸ਼ੀ ਆ ਉਹਨੂੰ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਹੋਣੀ ਆ। ਸੋ ਮੈਂ ਤਾਂ ਇਹ ਸਮਝਦਾ ਭਾਵੇਂ ਪ੍ਰਧਾਨ ਮੰਤਰੀ ਮਰੇ, ਭਾਵੇਂ ਮੁੱਖ ਮੰਤਰੀ ਮਰੇ, ਭਾਵੇਂ ਕੋਈ ਰੇਹੜੀ ਵਾਲਾ ਮੂਵਲੀ ਵੇਚਣ ਵਾਲਾ ਮਰੇ, ਉਹਦੀ ਸਜ਼ਾ ਤੇ ਕੈਦ ਇੱਕ ਸਮਾਨ ਹੋਣੀ ਚਾਹੀਦੀ, ਕਿਉਂਕਿ ਆਲ ਹਿਊਮਨਸ ਆਰ ਇਕੁਅਲ। ਪਰ ਇੱਥੇ ਆ ਵੀ ਇੱਥੇ ਦੋਹਰੇ ਮਾਪਦੰਡ ਹੈਗੇ ਆ। ਪੁਲਿਸ ਵਾਲਿਆਂ ਨੇ ਸਿੱਖਾਂ ਨੂੰ, ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਕੇ ਤੇ ਉਹਨਾਂ ਨੂੰ ਐਂਟੀਸਪੇਟਰੀ ਬੇਲਾਂ ਮਿਲੀਆਂ, ਬਾਹਰੋਂ ਬਾਹਰ ਜ਼ਮਾਨਤਾਂ ਲੈ ਲੈਂਦੇ ਆ। ਉਹ 1 ਮਿੰਟ ਵਾਸਤੇ ਉਹਨਾਂ ਦਾ ਰਿਮਾਂਡ ਵੀ ਨਹੀਂ ਹੁੰਦਾ ਤੇ ਉਹਨਾਂ ਦੇ ਕੀਤੇ ਹੋਏ ਕਨਫੈਸ਼ਨਾਂ ਦੇ ਆਧਾਰ ਦੇ ਉੱਤੇ ਅੱਗੇ ਨੋਮੀਨੇਟ ਨਹੀਂ ਵੱਡੇ ਅਫਸਰਾਂ ਨੂੰ ਕੀਤਾ ਜਾਂਦਾ, ਜਿਵੇਂ KPS ਗਿੱਲ ਦਾ ਨਾਂ ਆਇਆ ਜਾਂ ਕਈ ਕੇਸਾਂ ਦੇ ਵਿੱਚ ਸੁਮੇਧ ਸੈਣੀ ਦਾ ਨਾਂ ਆਇਆ। ਸੋ ਈਵਨ ਇਨਵੈਸਟੀਗੇਸ਼ਨ ਵੀ ਨਹੀਂ ਕੀਤੇ ਗਏ ਬਹੁਤ ਸਾਰੇ ਕੇਸ
ਜਿਵੇਂ ਭਾਈ ਜਸਵੰਤ ਸਿੰਘ ਖਾਲੜਾ ਨੇ, ਉਹਨਾਂ ਦੀ ਗਾਂ ਧਰਮ ਪਤਨੀ ਨੇ, ਜਾਂ ਸਿੱਖ ਐਡਵੋਕੇਸੀ ਯੂਕੇ ਵਾਲੇ ਸਤਨਾਮ ਸਿੰਘ ਬੈਂਸ ਹੁਣੀ ਹੁਣ ਸਾਰੀ ਪੈਰਵਾਈ ਕਰ ਰਹੇ ਆ ਉਹਨਾਂ ਕੇਸਾਂ ਦੀ। ਤਾਂ ਉਹ ਤੁਸੀਂ ਦੇਖੋ ਵੀ ਕਿੰਨਾ ਸਟਰਗਲ ਹੈਗਾ, ਉਹ ਗਵਾਹਾਂ ਨੂੰ ਲੈ ਕੇ ਆਉਣਾ, ਉਹਨਾਂ ਨੂੰ ਸਰਵਿੰਗ ਜਿਹੜੇ ਪੁਲਿਸ ਵਾਲੇ ਹੈਗੇ ਉਹਨਾਂ ਦੇ ਖਿਲਾਫ, ਇੱਥੋਂ ਤੱਕ ਵੀ ਜਿਵੇਂ ਬਾਬਾ ਸ਼ਹੀਦ ਬਾਬਾ ਚਰਨ ਸਿੰਘ ਖਾਲਸੇ ਵਾਲੇ ਸੀ, ਉਹਨਾਂ ਦੇ ਮਰਡਰ ਕੇਸ ਦੇ ਵਿੱਚ ਖੂਬੀ ਰਾਮ ਨਾਂ ਦਾ ਜਿਹੜਾ ਚੀਫ ਸਿਕਿਉਰਿਟੀ ਆਫੀਸਰ ਆ ਕੈਪਟਨ ਅਮਰਿੰਦਰ ਸਿੰਘ ਦਾ, ਉਹਨੂੰ ਸਮਨਿੰਗ ਕਰਾਉਣ ਦੇ ਵਾਸਤੇ ਤੁਸੀਂ ਸਮਝੋ ਵੀ ਸਿਸਟਮ ਦੇ ਵਿੱਚ ਕਿਵੇਂ ਲੜਾਈ ਲੜੀ। ਉਹ ਪੰਜਾਂ ਪਿਆਰਿਆਂ ਸਿੰਘ ਹੈਗੇ, ਭਾਈ ਸਤਨਾਮ ਸਿੰਘ ਖੰਡੇ ਹੁਣੀ, ਉਹਨਾਂ ਨੇ ਸਾਰਿਆਂ ਨੇ। ਸੋ ਇਹ ਇੰਨਾ ਸੌਖਾ ਨਹੀਂ ਹੈਗਾ ਵਿਦਨ ਸਿਸਟਮ ਰਹਿੰਦੇ ਹੋਏ ਆਪਣੇ ਖਿਲਾਫ ਹੋਏ ਕੇਸਾਂ ਨੂੰ ਭੁਗਤਣਾ, ਉਹਨਾਂ ਦੀ ਪੈਰਵਾਈ ਕਰਨੀ, ਜਾਂ ਯਾਨੀ ਕਿ ਜਿਹੜੇ ਸਿਸਟਮ ਦੇ ਬੰਦੇ ਆ ਉਹਨਾਂ ਦੇ ਖਿਲਾਫ ਹੋਏ ਕੇਸਾਂ ਦੀ ਪੈਰਵਾਈ ਕਰਨੀ, ਗਵਾਹਾਂ ਨੂੰ ਤਿਆਰ ਕਰਨਾ, ਗਵਾਹ ਜਿਹੜੇ ਆ ਭੁਗਤਾਉਣੇ, ਡਰ, ਦਬਾਅ, ਲਾਲਚ, ਤੇ ਕਿੰਨੇ ਸਾਲ ਹੋ ਗਏ ਉਹਨਾਂ ਕੇਸਾਂ ਨੂੰ ਚੱਲਦਿਆਂ ਹੋਇਆ। ਕਈ ਬਜ਼ੁਰਗ ਚੜ੍ਹਾਈ ਵੀ ਕਰ ਗਏ ਤੇ ਉਹਨਾਂ ਦੀ ਜਦੋਂ ਬੰਦਾ ਚੜ੍ਹਾਈ ਕਰ ਗਿਆ ਉਦੋਂ ਉਹਦੀ ਗਵਾਹੀ ਕੋਈ ਮੰਨੀ ਨਹੀਂ ਜਾ ਸਕਦੀ। ਸੋ ਇਹ ਸਾਰੇ ਯਾਨੀ ਕਿ ਸਾਰੇ ਕੋਸੇ ਦੀ ਤੁਲਨਾ ਦੇ ਵਿੱਚ ਦੇਖੀਏ ਤਾਂ ਫਿਰ ਵੀ ਕੋਈ ਲੱਗਦਾ ਵੀ ਜਿਵੇਂ ਪਿਛਲੇ ਦਿਨੀ ਕਾਫੀ CBI ਕੋਰਟਾਂ ਵੱਲੋਂ ਸਜ਼ਾਵਾਂ ਹੋਈਆਂ, ਪਰ ਉਹਨਾਂ ਦਾ ਦੇਖੋ ਵੀ ਉਹ 2-2 3-3 ਸਾਲ ਹੋਏ ਆ ਤੇ ਕੈਪਟਨ ਨੇ ਉਹਨਾਂ ਸਾਰਿਆਂ ਦੀਆਂ ਰਿਹਾਈਆਂ ਦੇ ਕੇਸ ਰਿਕਮੈਂਡ ਕੀਤੇ। ਜਦੋਂ ਇਹ ਸੌਦੇਬਾਜ਼ੀ ਜਿਹੜੀ ਹੈਗੀ ਆ ਵੀ ਦੇਖੋ ਜੀ ਤੁਹਾਡੇ ਬੰਦੇ ਵੀ ਛੱਡੇ ਤੇ ਤੁਹਾਨੂੰ, ਕਿਉਂਕਿ ਜਦੋਂ ਸਰਕਾਰਾਂ ਨੇ ਆਪਣੇ ਪੋਲੀਟੀਕਲ ਉਹਦੇ ਮੁਤਾਬਕ ਫੈਸਲੇ ਲੈਣੇ ਆ, ਪਰ ਜਿਹੜੀ ਬਿਊਰੋਕਰੇਸੀ ਤੇ ਪੁਲਿਸ ਲਿਪਤ ਰਹੀ ਹੈ ਇਹਨਾਂ ਖੂਨੀ ਕਾਰਿਆਂ ਦੇ ਵਿੱਚ, ਉਹਨਾਂ ਨੂੰ ਇਹ ਮਹਿਸੂਸ ਹੁੰਦਾ ਵੀ ਇਹਨਾਂ ਦੇ ਬੰਦੇ ਤਾਂ ਛੁੱਟ ਰਹੇ ਆ ਤੇ ਸਾਡੇ ਬੰਦੇ ਰਹਿ ਨਾ ਜਾਣ ਕਿਤੇ। ਸੋ ਉਹ ਵੀ ਜਿਹੜੀ ਖੁਫੀਆ ਏਜੰਸੀਆਂ ਦੇ ਜਿਹੜੇ ਅਫਸਰ ਹੈਗੇ ਉਹ ਵੀ ਚਾਹੁੰਦੇ ਵੀ ਸਾਡੇ ਬੰਦੇ ਵੀ ਜਿਹੜੇ ਛੁੱਟ ਕੇ ਬਾਹਰ ਆਉਣ। ਸੋ ਇਹ ਸੌਦੇਬਾਜ਼ੀ ਇੱਕ ਕਿਸਮ ਦੀ ਹੁੰਦੀ ਵੀ ਤੁਹਾਡੇ ਵੀ ਛੱਡ ਦਈਏ ਸਾਡੇ ਵੀ ਛੱਡ ਦਈਏ, ਪਰ ਇਹ ਕਾਨੂੰਨ ਮੁਤਾਬਕ ਜਾਂ ਇਕੁਐਲਿਟੀ ਬਿਫੋਰ ਲਾ ਨਹੀਂ ਹੈਗੀ ਵੀ ਇੱਕ ਬੰਦੇ ਨੂੰ ਤੁਸੀਂ 30 ਸਾਲ ਬਾਅਦ ਛੱਡਦੇ ਹੋ ਤੇ ਇੱਕ ਨੂੰ 3 ਸਾਲ ਬਾਅਦ ਛੱਡਦੇ ਹੋ। ਆਪਣਾ ਕਾਨੂੰਨ ਜੇ ਇਕੁਐਲਿਟੀ ਬਿਫੋਰ ਲਾ ਕਹਿੰਦਾ ਤੇ ਉਹ ਇੱਕ ਹੋਣਾ ਚਾਹੀਦਾ। ਇਹ ਨਹੀਂ ਵੀ ਜੇ ਸਿੱਖ ਨੂੰ ਮਾਰਿਆ ਤਾਂ ਫਿਰ 3 ਸਾਲ 'ਚ ਛੁੱਟ ਜੂਗਾ, ਜੇ ਸਿੱਖ ਨੇ ਮਾਰਿਆ ਕੋਈ ਤਾਂ ਸਿੱਖ 30 ਸਾਲ ਹੀ ਛੁੱਟੂਗਾ। ਸੋ ਇਹ ਜਿਵੇਂ ਭਾਈ ਲਾਲ ਸਿੰਘ ਦਾ ਕੇਸ ਵੀ ਹੈਗਾ, ਉਹ 'ਚ ਕੋਈ ਬਲਾਸਟ ਹੋਇਆ ਹੀ ਨਹੀਂ। ਉਹ ਮੈਨੂੰ ਲੱਗਦਾ ਇੰਡੀਅਨ ਜੁਡੀਸ਼ੀਅਲ ਸਿਸਟਮ ਦਾ ਸਭ ਤੋਂ ਵੱਧ ਕਸਟਡੀ ਵਾਲਾ ਕੇਸ ਹੋਣਾ, ਸਿਰਫ ਰਿਕਵਰੀ ਕੇਸ ਆ ਉਹਦੇ ਵਿੱਚ ਉਹਨਾਂ ਨੇ ਜਿਹੜੀ ਸਜ਼ਾ ਕੀਤੀ ਲਗਭਗ 92 ਤੋਂ ਲੈ ਕੇ ਹੁਣ ਤੁਸੀਂ ਲਾ ਲਓ 27-28 ਸਾਲ ਉਹਨਾਂ ਦੀ ਜਿਹੜੀ ਕਸਟਡੀ ਹੋਈ ਆ। ਸੋ ਭਾਈ ਲਾਲ ਸਿੰਘ ਦੇ ਤਾਂ ਪੈਰੀਂ ਹੱਥ ਲਾ ਕੇ ਉਹਦੇ ਕੋਲ ਮਾਫੀ ਮੰਗਣੀ ਚਾਹੀਦੀ ਸੈਂਟਰ ਗਵਰਨਮੈਂਟ ਨੂੰ ਵੀ ਅਸੀਂ ਤੈਨੂੰ 17-18 ਸਾਲ ਆਮ ਨਾਲੋਂ ਵੱਧ ਕੈਦ ਕਟਾਈਏ, ਕੋਈ ਅਹਿਸਾਨ ਨਹੀਂ ਹੈਗਾ। ਉਹ ਆਪਣੀ ਗਲਤੀ ਨੂੰ ਹੀ ਜਿਹੜੇ ਉਹਨਾਂ ਨੇ ਗਲਤ ਰੌਂਗ ਡੂਅਰ ਕੀਤੇ ਆ ਉਹਨਾਂ ਨੂੰ ਰਾਈਟ ਕਰ ਰਹੇ ਆ, ਤੇ ਉਹਦੇ ਵਾਸਤੇ ਉਹਨਾਂ ਨੂੰ ਮਹਿਸੂਸ ਹੋਣਾ ਚਾਹੀਦਾ ਵੀ ਅਸੀਂ ਇੰਨਾ ਚਿਰ ਜਿਹੜਾ ਕੀਤਾ, ਪਰ ਉਹ ਅਹਿਸਾਨ ਕਰ ਰਹੇ ਆ ਤੇ ਉਹਦੇ ਬਦਲੇ ਆਪਣੇ ਬੰਦਿਆਂ ਨੂੰ ਜਿਨ੍ਹਾਂ ਨੂੰ 2-2 3-3 ਸਾਲ ਹੋਏ ਉਹਨਾਂ ਨੂੰ ਛਡਾਉਣ ਦੀਆਂ ਸੌਦੇਬਾਜ਼ੀਆਂ ਜਿਹੜੀਆਂ ਕਰਨ ਦਾ ਯਤਨ ਕੈਪਟਨ ਜਾਂ ਸੈਂਟਰ ਗਵਰਨਮੈਂਟ ਕਰ ਰਹੀ ਹੈ। ਜੀ ਬਿਲਕੁਲ, ਇਹ ਬੜੀ ਮੰਦਭਾਗੀ ਇੱਕ ਗੱਲ ਹੈ। ਪਰ ਜਾਂਦੇ ਜਾਂਦੇ ਮੈਂ ਇਹ ਵੀ ਜ਼ਰੂਰ ਜਾਣਨਾ ਚਾਹੂੰਗਾ ਤੁਹਾਡੇ ਕੋਲੋਂ, ਜਿਹੜਾ ਇਹ ਫੈਸਲਾ ਜਿਹਦੀ ਹੁਣ ਅਸੀਂ ਗੱਲ ਕਰ ਰਹੇ ਹਾਂ, ਇਹ ਜਿਹੜੀ ਰਿਹਾਈ ਹੋਈ ਹੈ, ਇਹਦੇ ਬਿਹਾਈਂਡ ਜਦੋਂ ਅਸੀਂ ਦੇਖਦੇ ਹਾਂ, ਤੁਸੀਂ ਸਿਆਸਤ ਦੀ ਗੱਲ ਕੀਤੀ ਹੈ ਵੀ ਇੱਕ ਮੋਟਿਵ, ਪੋਲੀਟੀਕਲ ਮੋਟਿਵ ਨਜ਼ਰ ਆਉਂਦਾ ਸਰਕਾਰ ਦਾ, BJP ਦਾ ਖਾਸ ਤੌਰ 'ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਉਹ ਅਕਾਲੀ ਦਲ ਬਾਦਲ ਨਾਲੋਂ ਤੋੜ ਵਿਛੋੜ ਕਰਕੇ ਆਪਣੀ ਵੱਖਰੀ ਜਿਹੜੀ ਹੋਂਦ ਹੈਗੀ ਆ ਉਹ ਐਸਟੈਬਲਿਸ਼ ਕਰਨ ਤੇ ਵੱਖਰੇ ਤੌਰ ਤੇ ਪੰਜਾਬ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਰਨ। ਇਸ ਤੋਂ ਇਲਾਵਾ ਕੋਈ ਹੋਰ ਵੀ ਫੈਕਟਰ ਇਹਦੇ ਬਿਹਾਈਂਡ ਨਜ਼ਰ ਆਉਂਦਾ? ਦੇਖੋ ਇਹਦੇ 'ਚ ਅਲਟੀਮੇਟਲੀ ਤਾਂ ਫਿਰ ਮੈਂ ਅਜੇ ਬਤੌਰ ਵਕੀਲ ਇਹੀ ਕਹੂੰਗਾ ਵੀ ਇੱਕ ਚੰਗਾ ਡਿਸੀਜਨ ਹੈਗਾ ਕਿ ਜੇ ਵੀ ਨਾ ਕਰਦੇ ਤਾਂ ਫਿਰ ਸਾਡੇ ਬੰਦੇ ਭੁੱਖ ਹੜਤਾਲਾਂ ਵੀ ਚੱਲੀ ਜਾਂਦੀਆਂ, ਧਰਨੇ ਵੀ ਚੱਲੀ ਜਾਂਦੇ ਸੀ, ਤਾਂ ਉਹ ਚੱਲੀ ਜਾਂਦੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਤੇ ਪਰ ਇਹ ਵੀ ਇੱਕ ਚੰਗਾ ਡਿਸੀਜਨ ਹੈਗਾ। ਇਹਦੇ ਪਿੱਛੇ ਉਹਨਾਂ ਦੀ ਕੀ ਪੋਲੀਟੀਕਲ ਮਨਸ਼ਾ ਹੈਗੀ, ਮੈਂ ਕਿਉਂ ਇਸ ਤਰ੍ਹਾਂ ਦੀ ਵੋਟ ਰਾਜਨੀਤੀ ਨਾਲ ਜੁੜਿਆ ਹੋਇਆ ਮੈਂ ਹੈ ਨਹੀਂ, ਉਹਨਾਂ ਦੀ ਕੀ ਮਨਸ਼ਾ ਆ। ਉਹਨਾਂ ਨੇ ਕੋਈ ਵੀ ਜਿਹੜੀ ਪਾਰਟੀ ਹੈਗੀ ਆ, ਜੇ ਕਾਂਗਰਸ ਨੇ ਸਿੱਖਾਂ ਤੇ ਜ਼ੁਲਮ ਕੀਤਾ ਸੀ ਤਾਂ ਉਹਨਾਂ ਨੇ ਇਸ ਮਨਸ਼ਾ ਨੇ ਕੀਤਾ ਸੀ ਵੀ ਸਾਨੂੰ ਹਿੰਦੂ ਖੁਸ਼ ਹੋ ਕੇ ਵੋਟ ਪਾਉਣਗੇ, ਤੇ ਉਹਨਾਂ ਨੇ ਮੈਜੋਰਟੀ ਲਈ ਵੀ ਰਾਜੀਵ ਗਾਂਧੀ ਨੇ। ਸੋ ਇਹਨਾਂ ਨੇ ਵੀ ਜੇ ਕੋਈ ਪਹਿਲਾਂ ਕੀਤਾ ਹੈਗਾ ਗੁਜਰਾਤ ਦੇ ਵਿੱਚ ਜਾਂ ਕਿਤੇ ਵੀ ਕਤਲੇਆਮ, ਉਹਦਾ ਉਹਨਾਂ ਨੇ ਬੈਨੀਫਿਟ ਲਿਆ। ਅੱਜ ਤੱਕ ਗੁਜਰਾਤ 'ਚ ਵੀ ਬੈਠੇ ਆ ਤੇ ਉਹ ਮਾਡਲ ਸਾਰੇ ਇੰਡੀਆ 'ਚ ਲਾਗੂ ਕਰਦੇ ਆ। ਪਰ ਇਹ 'ਚ ਸਾਡੀ ਇਹ ਤਰਾਸਦੀ ਇਹ ਆ ਵੀ ਸਿੱਖਾਂ ਦੀ ਕੋਈ ਐਸੀ ਜਿਹੜੀ ਧਿਰ ਨਹੀਂ ਹੈਗੀ ਜਿਹੜੀ ਇਸ ਸਾਰੇ ਕਾਸੇ ਦੇ ਵਿੱਚੋਂ ਪੰਥ ਅਵਲ ਰੱਖ ਕੇ ਤੇ ਰਾਜਨੀਤੀ ਕਰ ਸਕੇ। ਪਰ ਇਹ ਆ ਵੀ ਬੈਨੀਫਿਟ ਜਿਹੜੀ ਵੋਟ ਰਾਜਨੀਤੀ ਵਾਲੇ ਆ ਉਹ ਲੈਣਾ ਚਾਹੁੰਦੇ ਆ, ਉਹ ਲੈਣਗੇ ਵੀ, ਪਰ ਉਹ ਕਿਸ ਤਰ੍ਹਾਂ ਲੈਣਗੇ ਇਹ ਆਉਂਦਾ ਜਿਹੜਾ ਸਮਾਂ ਹੀ ਦੱਸ ਸਕਦਾ। ਪਰ ਉਹਨਾਂ ਦੀ ਮਨਸ਼ਾ ਜਿਹੜੀ ਇਹ ਹੈਗੀ ਆ, ਉਹ ਸਾਰੇ ਇੰਡੀਆ ਨੂੰ ਜਿਹੜਾ ਹੈਗਾ ਉਹ ਉਸ ਆਪਣੇ ਇੱਕ ਰੰਗ ਦੇ ਵਿੱਚ ਰੰਗਣਾ ਚਾਹੁੰਦੇ ਆ। ਤੇ ਪਰ ਇਹ ਆ ਵੀ ਜਿੱਥੇ ਜਿੱਥੇ ਉਹ ਪਿੱਛੇ ਸੀ ਉਹ ਪਿੱਛੋਂ ਖੋਦੇ ਜਾਂਦੇ ਆ, ਉਹ ਗਾਂਹ ਹੋਰ ਵਧਣਾ ਚਾਹੁੰਦੇ ਆ। ਇੱਕ ਰਾਜਨੀਤੀ ਹੈਗੀ ਆ ਸਦਾ, ਵੈਸੇ ਵੀ ਕਿਸੇ ਦਾ ਵੀ ਸ਼ਾਸਨ ਜਿਹੜਾ ਲੰਮਾ ਸਮਾਂ
ਪਹਿਲਾਂ ਵੀ ਨਹੀਂ ਰਿਹਾ, ਯੁਗਾਂ ਤੋਂ ਹੀ ਇਹ ਗੱਲ ਹੋਈ ਆ। ਕੋਈ ਪਹਿਲਾਂ ਸੈਂਕੜਿਆਂ ਸਾਲਾਂ ਤੱਕ ਚੱਲ ਜਾਂਦਾ ਸੀ, ਹੁਣ ਦਹਾਕਿਆਂ ਤੱਕ ਹੀ ਚੱਲਦਾ, ਕਿਉਂਕਿ ਦੁਨੀਆ ਤੇਜ਼ ਹੋ ਗਈ ਹੈ ਜੀ। ਤੇ ਮੰਜਪੁਰ ਸਾਹਿਬ, ਇੱਕ ਜ਼ਰੂਰ ਜਿਹੜਾ ਅਯੁੱਧਿਆ ਦੇ ਉੱਤੇ ਫੈਸਲਾ ਆਇਆ, ਕੀ ਸਮਝਦੇ ਹੋ ਕਿ ਇਸ ਵਕਤ ਈਵਨ ਜੁਡੀਸ਼ਰੀ ਦਾ ਵੀ ਜਿਹੜਾ ਭਗਵਾਂਕਰਨ ਹੈ ਜਾਂ ਹਿੰਦੂਤਵੀ ਰੰਗ ਹੈ ਜਿਹੜਾ ਉਹ ਜੁਡੀਸ਼ਰੀ ਤੇ ਵੀ ਚੜ੍ਹਦਾ ਨਜ਼ਰ ਆ ਰਿਹਾ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਕਿੱਧਰ ਨੂੰ ਜਾਂਦੀ ਨਜ਼ਰ ਆਉਂਦੀ ਆ? ਦੇਖੋ, ਜਿਹੜਾ ਅਯੋਧਿਆ ਵਾਲਾ ਮਸਲਾ ਹੈਗਾ, ਜੇ ਇਹਨੂੰ ਐਜ ਬਤੌਰ ਵਕੀਲ ਦੇਖੀਏ, ਉਹ ਤਾਂ ਪਤਾ ਵੀ ਕਾਨੂੰਨ ਮੁਤਾਬਕ ਨਹੀਂ ਹੈਗਾ ਉਹ, ਕਿਉਂਕਿ ਜਿਹੜਾ ਲੈਂਡ ਲਾਅ ਹੈਗਾ ਉਹਦੇ ਮੁਤਾਬਕ ਤਾਂ ਇਹੀ ਆ ਵੀ ਜਿਹੜਾ ਕਾਗਜ਼ ਆ, ਜੇ ਕਿਸੇ ਪ੍ਰਾਪਰਟੀ ਦੇ, ਕਿਸੇ ਜ਼ਮੀਨ ਦੇ ਕੋਈ ਕਾਗਜ਼ ਨਹੀਂ ਹੈਗੇ ਕਿਸੇ ਕੋਲ, ਸਾਨੂੰ ਕਦੋਂ ਹੀ ਮਿਲੀ, ਜਾਂ ਸਾਡੇ ਪਿਓ ਨੇ ਜਾਂ ਸਾਡੇ ਦਾਦੇ ਨੇ, ਜਾਂ ਕਿਹੜੇ ਨਾਂ ਤੇ ਬੋਲਦੇ ਆ ਕਾਗਜ਼, ਕਿਉਂਕਿ ਮਿਡੀਵਲ ਸਮੇਂ ਦੇ 500 ਸਾਲ ਪਹਿਲਾਂ ਉੱਥੇ ਬਾਬਰੀ ਮਸਜਿਦ ਜੇ ਬਣੀ ਆ, ਉੱਥੇ ਹੀ ਸੀ ਜੋ ਰਾਮ ਜਨਮ ਜਾਂ ਕਿਤੇ ਹੋਰ ਸੀ, ਇਹ ਕਿਹਾ ਨਹੀਂ ਜਾ ਸਕਦਾ। ਪਰ ਜਿਹੜਾ ਅਖਾੜੇ ਵਾਲਿਆਂ ਦਾ ਹੈਗਾ ਦਾਵਾ ਵੀ ਇਸੇ ਜਗ੍ਹਾ ਦੇ ਉੱਤੇ ਜਿਹੜਾ ਰਾਮਚੰਦਰ ਰਾਜੇ ਦਾ ਜਿਹੜਾ ਜਨਮ ਹੋਇਆ ਸੀਗਾ। ਪਰ ਕਿਉਂਕਿ ਜੇ ਲਾਅ ਮੁਤਾਬਕ ਦੇਖੀਏ ਤਾਂ ਕਿਸੇ ਕੋਲ ਉਹਦੇ ਕੋਈ ਕਾਗਜ਼ ਨਹੀਂ ਹੈਗੇ ਵੀ ਕਿਹਨੇ ਜਾਰੀ ਕੀਤੀ ਸੀ ਜਾਂ ਕਿਹਦੇ ਨਾਂ ਸੀ, ਉਹ ਕਿਹਦੇ ਨਾਂ ਤੇ ਚੜੀ। ਉਹ ਤੇ ਕਾਗਜ਼ ਜਿਹੜੀ ਉਹ ਮਸਜਿਦ ਸੀਗੀ, ਤੇ ਉਹ ਕਾਨੂੰਨ ਮੁਤਾਬਕ ਤਾਂ ਉਹ ਮਸਜਿਦ ਦਾ ਹੀ ਬਣਦਾ ਸੀਗਾ। ਇਹ ਕਿਉਂਕਿ ਫੈਸਲਾ ਕਾਨੂੰਨ ਦੇ ਵਿੱਚ ਰਹਿ ਕੇ ਨਹੀਂ ਕੀਤਾ ਗਿਆ, ਇਹ ਬਹੁਗਿਣਤੀ ਦੇ ਹਿੱਤਾਂ ਨੂੰ ਪੂਰਦਿਆਂ ਕੀਤਾ ਗਿਆ। ਪਰ ਸੁਪਰੀਮ ਕੋਰਟ ਦੇਖੀਏ, ਉੱਥੇ ਸਾਰੇ ਪਾਸੇ ਹੀ, ਭਾਵੇਂ ਤੁਸੀਂ ਆਪਣੀ ਧਿਰ 'ਚ ਦੇਖ ਲਈਏ, ਦੂਜੇ ਪਾਸੇ ਦੇਖ ਲਈਏ, ਸਾਰੇ ਬੰਦੇ ਕਿਸੇ ਇੱਕ ਤਰ੍ਹਾਂ ਨਹੀਂ ਵਰਕ ਕਰਦੇ ਹੁੰਦੇ, ਕੋਈ ਨਾ ਕੋਈ ਉਲਟ ਵੀ ਹੁੰਦੇ ਆ। ਪਰ ਬਹੁਤਾ ਜਾਂ ਤੁਸੀਂ ਕਹਿ ਸਕਦੇ ਹੋ ਵੀ ਉਤਲੇ ਲੈਵਲ ਤੋਂ ਲੈ ਕੇ ਥੱਲੇ ਨੂੰ ਜਿਹੜਾ ਵਾਧਾ ਆਉਂਦਾ ਹੌਲੀ ਹੌਲੀ, ਉਤਲੇ ਅਜੇ ਜ਼ਿਆਦਾ ਹੈਗਾ। ਜਿਵੇਂ ਜੇ ਸੁਪਰੀਮ ਕੋਰਟ ਦੀ ਗੱਲ ਕਰੀਏ, ਜੱਗੀ ਜੌਲ ਹੋਣਾ ਦੇ, ਸ਼ੇਰੇ ਬੱਗੇ ਹੋਣਾ ਦਾ ਜਿਹੜਾ ਕੇਸ ਸੀ, ਉਹਨਾਂ ਨੂੰ ਉੱਥੇ ਲੈ ਗਏ, ਆਪਣੇ ਦਿੱਲੀ ਲੈ ਗਏ, ਕੇਸ ਵੀ ਲੈ ਗਏ ਉਹਨਾਂ ਦੇ 6, ਤੇ ਕਸਟਡੀ ਵੀ ਤਿਹਾੜ ਜੇਲ੍ਹ 'ਚ ਲੈ ਗਏ। ਉੱਥੇ ਦੇਖੋ, ਉਹਨਾਂ ਨੇ ਸੁਪਰੀਮ ਕੋਰਟ ਦੇ ਜੱਜ ਨੇ ਝੂਠ ਬੋਲ ਕੇ, ਮੈਂ ਸਪਸ਼ਟ ਕਹਿੰਦਾ ਵੀ ਝੂਠ, ਇਹ ਫੈਕਟ, ਝੂਠਾ ਫੈਕਟ ਲਿਖ ਕੇ ਵੀ ਇਹਨਾਂ ਨੇ ਕਈ ਸਾਰੇ ਗਵਾਹ ਜਿਹੜੇ ਆ ਗੋਲੀਆਂ ਮਾਰ ਕੇ ਮਾਰਤੇ ਆ, ਇਸ ਕਰਕੇ ਇਹ ਕੇਸ ਜਿਹੜੇ ਉੱਥੇ ਚਲਾਉਣੇ ਸੁਰੱਖਿਅਤ ਨਹੀਂ ਹੈਗੇ, ਇਹਨਾਂ ਨੂੰ ਦਿੱਲੀ ਤੇ ਇਹਨਾਂ ਬੰਦਿਆਂ ਨੂੰ ਤਿਹਾੜ ਜੇਲ੍ਹ ਦਿੱਲੀ ਰੱਖਿਆ ਜਾਵੇ। ਸੋ ਐਸਾ ਝੂਠ ਜਿਹੜਾ ਇਹ ਸੁਪਰੀਮ ਕੋਰਟ ਦੇ ਇੱਕ ਜੱਜ ਦੇ ਬੋਲ ਕੇ ਤੇ ਉਹ ਸਾਰੇ ਬੰਦਿਆਂ ਨੂੰ ਉੱਥੇ ਲੈ ਗਏ। ਤੇ ਅਯੋਧਿਆ ਮਸਲਾ ਤਾਂ ਉਹਨਾਂ ਲਈ ਬੜੀ ਵਕਾਲ ਦਾ ਸਵਾਲ ਸੀਗਾ, ਤੇ ਉਹਦੇ 'ਚ ਉਹਨਾਂ ਨੂੰ ਕਾਨੂੰਨ ਤੋਂ ਬਿਯੋਂਡ ਜਾ ਕੇ ਕਰਨ ਲਈ ਕੋਈ ਸੀ। ਉਹਨਾਂ ਨੇ ਸਰਬਸੰਮਤੀ ਦੇ ਨਾਲ ਇਹ ਫੈਸਲਾ ਲਿਆ, ਕਾਨੂੰਨ ਮੁਤਾਬਕ ਉਹਦਾ ਰਿਵਿਊ ਪਾਉਣਗੇ ਨਹੀਂ ਪਾਉਣਗੇ, ਅੱਗੇ ਕੀ ਹੁੰਦਾ, ਪਰ ਅਲਟੀਮੇਟਲੀ ਉਹਨਾਂ ਨੇ ਆਪਣੀ ਸਰਕਾਰ ਦਾ ਜਿਹੜਾ ਫਾਇਦਾ ਲੈਂਦਿਆਂ ਹੋਇਆ ਤੇ ਇਹ ਜਿਹੜਾ ਉਹਨਾਂ ਨੇ ਫੈਸਲਾ ਕਰਾ ਲਿਆ ਹੈ। ਪਰ ਇਹਦੇ ਵਿੱਚ ਧੱਕੇ ਨਾਲ ਸਿੱਖਾਂ ਨੂੰ ਨਾਲ ਜੋੜਿਆ ਜਾ ਰਿਹਾ। ਉਹਦੀ ਜ਼ਰੂਰ ਮੈਂ ਸਾਰੀ ਤਾਂ ਨਹੀਂ ਜਜਮੈਂਟ ਪੜ੍ਹ ਸਕਿਆ, ਜਿੰਨੀ ਪੜ੍ਹੀ ਆ ਉਹਦੇ ਵਿੱਚ ਗੁਰੂ ਸਾਹਿਬ ਨੂੰ, ਗੁਰੂ ਨਾਨਕ ਪਾਤਸ਼ਾਹ ਨੂੰ, ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇਹ ਜ਼ਿਕਰ ਕਰਕੇ ਵੀ ਉਹ ਵੀ ਉੱਥੇ ਗਏ ਸੀ ਜਾਂ ਉੱਥੇ ਜਾਣਾ ਚਾਹੁੰਦੇ ਸੀ। ਉਹਦੇ 'ਚ ਵੀ ਇਹੀ ਗੱਲ ਹੈਗੀ ਵੀ ਗੁਰੂ ਸਾਹਿਬ ਦਾ ਜਾਂ ਗੁਰਬਾਣੀ ਦਾ ਜਿਹੜਾ ਰਾਜਾ ਰਾਮਚੰਦਰ ਸੀਗਾ, ਉਹਦੇ ਨਾਲ ਕੋਈ ਸੰਬੰਧ ਨਹੀਂ ਸੀ। ਗੁਰਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਜਾਂ ਸਿੱਖੀ ਜਿਹੜੀ ਹੈ, ਰਮਿਆ ਹੋਇਆ ਰਾਮ ਆ ਜਿਹੜਾ ਵਾਹਿਗੁਰੂ ਅਕਾਲ ਪੁਰਖ ਉਹਨੂੰ ਮੰਨਦੀ ਆ। ਜਿਹੜਾ ਦਸ਼ਰਥ ਦਾ ਪੁੱਤਰ ਰਾਜਾ ਸੀਗਾ, ਉਹਦਾ ਸਾਡੇ ਨਾਲ ਕੋਈ ਸੰਬੰਧ ਨਹੀਂ, ਜਾਂ ਗੁਰੂ ਸਾਹਿਬ ਦਾ ਕੋਈ ਸੰਬੰਧ ਨਹੀਂ। ਉਹਦੇ ਬਾਰੇ ਤਾਂ ਗੁਰਬਾਣੀ ਕਹਿੰਦੀ ਰੋਵਿਆ ਰਾਮ ਨਿਕਾਲਾ ਪਿਆ, ਸੀਤਾ ਲక్ష్మణ ਵਿਛੜ ਗਿਆ। ਉਹ ਤਾਂ ਰੋਣ ਵਾਲਾ ਰਾਮ ਸੀਗਾ। ਜਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਏਕ ਸਿਵ ਭਏ ਏਕ ਗਏ ਏਕ ਫਿਰ ਗਏ, ਰਾਮ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਸੋ ਰਾਮ ਰਹੀਮ ਪੁਰਾਨ ਕਰਾ ਅਨੇਕ ਹੈ, ਮਤ ਏਕ ਨਾ ਮਾਨਿਓ। ਸੋ ਉਸ ਰਾਮ ਦੇ ਨਾਲ ਸਿੱਖੀ ਦਾ ਕੋਈ ਸੰਬੰਧ ਨਹੀਂ। ਗੁਰੂ ਸਾਹਿਬ ਕੋਈ ਯਾਤਰਾ ਨਹੀਂ ਕਰਨ ਗਏ ਉੱਥੇ, ਕਿਤੇ ਇਤਿਹਾਸ ਨਹੀਂ ਆਉਂਦਾ। ਉਹਨਾਂ ਨੇ ਕਿਸੇ ਆਪਣੇ ਸੋ ਕਾਲਡ ਸਕਾਲਰ ਦੇ ਰਾਹੀਂ ਇਹ ਗੱਲਾਂ ਪਹਿਲਾਂ ਉਸ ਕੇਸ ਦੇ ਵਿੱਚ ਲਿਆਂਦੀਆਂ, ਤੇ ਫਿਰ ਸੁਪਰੀਮ ਕੋਰਟ ਨੇ ਉਸ ਕੇਸ ਨੂੰ ਜਿਹੜਾ ਆਧਾਰ ਬਣਾ ਲਿਆ। ਇੱਕ ਕੇਸ SGPC ਵਰਸੀ ਸੋਮਨਾਥ ਸੀ ਸੁਪਰੀਮ ਕੋਰਟ ਦਾ, ਉਹ ਵੀ ਉਹਨਾਂ ਬਹੁਤ ਡਿਸਕਸ ਕੀਤਾ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੁੰਦਾ, ਉਹ ਜਾਇਦਾਦ ਸਾਰੀ ਜਾਂ ਉਹ ਜਿਹੜਾ ਏਰੀਆ ਹੈਗਾ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੋ ਸਕਦਾ। ਉਹ ਜੂਰਿਸਟਿਕ ਪਰਸਨ ਲਿਵਿੰਗ ਤੇ ਵਾਈਬ੍ਰੇਟਿੰਗ ਗੁਰੂ ਆ ਗੁਰੂ ਗ੍ਰੰਥ ਸਾਹਿਬ। ਉਹਨੂੰ ਉਹਨਾਂ ਨੇ ਕਿਹਾ ਵੀ ਜਿਹੜਾ ਆਈਡੋਲ ਹੁੰਦਾ ਕਿਸੇ ਰਿਲੀਜਨ ਦਾ, ਉਹ ਜਿਵੇਂ ਮੂਰਤੀਆਂ 1949 ਦੇ ਵਿੱਚ ਰੱਖ ਦਿੱਤੀਆਂ ਗਈਆਂ, ਤੇ ਉਹ ਆਈਡੋਲ ਸੀ। ਉਹ ਤੋਂ ਪਹਿਲਾਂ ਕਿਸੇ ਨਿਹੰਗ ਨੇ ਉੱਥੇ 1800 ਕਿੰਨੇ ਦੇ ਵਿੱਚ ਹਵਨ ਵੀ ਕੀਤਾ ਸੀ। ਸੋ ਇਹੋ ਜਿਹੀਆਂ ਬੇਤੁਕੀਆਂ ਗੱਲਾਂ ਕਰਕੇ ਆਧਾਰ ਬਣਾ ਕੇ ਜਿਹੜੀ ਮਿਥ ਨੂੰ ਜਿਹੜਾ ਉਹ ਫੈਕਟ ਦੇ ਨਾਲ ਜੋੜ ਕੇ ਤੇ ਉਹਨਾਂ ਨੇ ਇਹ ਜਿਹੜਾ ਫੈਸਲਾ ਲਿਆ। ਸੋ ਇਹ ਸਪਸ਼ਟ ਆ ਵੀ ਬਹੁ ਗਿਣਤੀ ਨੇ, BJP ਗਵਰਨਮੈਂਟ ਨੇ ਸਿੱਧੇ ਰੂਪ ਦੇ ਵਿੱਚ ਸੁਪਰੀਮ ਕੋਰਟ ਦੇ ਨਾਲ ਜਿਹੜਾ ਕਰਕੇ ਉਹਨਾਂ ਨੇ ਆਪਣੀ ਹਾਲਤ ਹਾਈ ਪਾ ਕੇ, ਜਾਂ ਵੀ ਇਹ ਤਾਂ ਸਾਡੀ ਵਕਾਲਤ ਦਾ ਸਵਾਲ ਸੀ ਉਹਨਾਂ ਦਾ, ਤੇ ਉਹਨਾਂ ਨੇ ਇਹ ਫੈਸਲਾ ਕਰਾਇਆ। ਪਰ ਕਾਨੂੰਨ ਮੁਤਾਬਕ ਇਹ ਫੈਸਲਾ ਇੰਡੀਅਨ ਕਾਨੂੰਨ ਮੁਤਾਬਕ ਵੀ ਜਿਹੜਾ ਠੀਕ ਨਹੀਂ ਹੈਗਾ। ਜੀ ਮੰਜਪੁਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਮਾਂ ਵੀ ਕਾਫੀ ਜ਼ਿਆਦਾ ਸਾਡਾ ਜਿਹੜਾ ਪ੍ਰੋਗਰਾਮ ਦਾ ਹੈ ਉਹ ਹੋ ਚੁੱਕਿਆ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।
ਵਿਊਜ਼ ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਸਾਡੀ ਇਹ ਵਿਚਾਰ ਚਰਚਾ ਸੀ ਸਰਦਾਰ ਜਸਪਾਲ ਸਿੰਘ ਮੰਝਪੁਰ ਜਿਹੜੇ ਕਿ ਵਕੀਲ ਨੇ ਸਿੱਖ ਸਿਆਸੀ ਕੈਦੀਆਂ ਦੇ ਨਾਲ ਜਿਹੜਾ ਉਹਨਾਂ ਦਾ ਸੰਬੰਧ ਹੈ ਤੇ ਡੀਲ ਕਰਦੇ ਰਹੇ ਨੇ। ਸੋ ਉਮੀਦ ਕਰਦੇ ਹਾਂ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਸੋਮਵਾਰ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਅਗਲੇ ਹਫਤੇ। ਉਦੋਂ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।